ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 20 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਗੁਰਪਾਲ ਸਿੰਘ ਵਰਜੀਨੀਆ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਲੋਬ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ। ਗਰੀਵਰ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ, ਨਿਰਮਲ ਮਾਨ, ਹਾਰਡਸ਼ਿਪ ਚੱਲ ਰਹੀ ਆ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਆ, ਤਾਂ ਕਾਲ ਨਿਰਮਲ ਮਾਨ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ। ਕੱਲ ਸ਼ਾਮੀ ਵੀ ਆਪਾਂ ਬ੍ਰੇਕਿੰਗ ਨਿਊਜ਼ ਸਾਂਝੀ ਕੀਤੀ ਸੀ ਤੁਹਾਡੇ ਸਰੋਤਿਆਂ ਦੇ ਨਾਲ, ਸਾਰਿਆਂ ਦੇ ਨਾਲ। ਤੇ ਉਸ ਤੋਂ ਪਹਿਲਾਂ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਸਾਡੇ ਸਾਰੇ ਹੀ AM FM ਸਟੇਸ਼ਨਸ ਦੇ ਉੱਤੇ ਸੁਣ ਰਹੇ ਹੋ, ਦੇਖ ਰਹੇ ਹੋ। ਵੀਕਐਂਡ ਦੇ ਦੌਰਾਨ 2 ਵੱਡੀਆਂ ਇਵੈਂਟਸ ਹੋਈਆਂ ਸੀਆਂ। ਇੱਕ ਮਡੇਰੇ ਦੇ ਵਿੱਚ ਕਿਸਾਨ ਮੇਲਾ ਹੋਇਆ, ਜਿਸ 'ਚ ਬਹੁਤ ਵੱਡੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਜਿਹੜੇ ਫਾਰਮਰਸ ਆ ਤੇ ਆਮ ਲੋਕ ਵੀ ਜਿਹੜੇ ਆ ਉਸ ਮੇਲੇ ਦੇ ਵਿੱਚ ਹਾਜ਼ਰ ਹੋਏ। ਪੰਜਾਬੀ ਰੇਡੀਓ USA ਦੀ ਟੀਮ ਵੀ ਉੱਥੇ ਸੀ ਤੇ ਬਹੁਤ ਵਧੀਆ ਪ੍ਰੋਗਰਾਮ ਸੀ, ਬੜਾ ਵੈਲ ਆਰਗੇਨਾਈਜ਼ ਸੀ। ਜਦੋਂ ਕਿਸੇ ਬਿਜ਼ਨਸ ਦੇ ਵਿੱਚ ਇੰਨੀ ਜ਼ਿਆਦਾ ਤੁਹਾਨੂੰ ਕੁੱਟਮਾਰ ਪੈਂਦੀ ਹੋਵੇ, ਵੀ ਤੁਹਾਡਾ ਜਿਹੜਾ ਬਿਜ਼ਨਸ ਆ ਉਹ ਐਨ ਟਰੈਸ਼ ਵੱਲ ਨੂੰ ਜਾਂਦਾ ਹੋਵੇ, ਤਾਂ ਲੋਕ ਫਿਰ ਹੱਥ ਪੈਰ ਮਾਰਦੇ ਹੀ ਆ। ਪੋਲੀਟੀਸ਼ੀਅਨ ਜਿਹੜੇ ਉਹਨਾਂ 'ਤੇ ਕੋਈ ਅਸਰ ਨਹੀਂ ਹੁੰਦਾ, ਪਰ ਉੱਥੇ ਲੋਕਾਂ 'ਚ ਗੁੱਸਾ ਦੇਖਿਆ ਗਿਆ। ਆਲਮੰਡ ਬੋਰਡ ਦੇ ਜਿਹੜੇ ਮੈਂਬਰ ਆਏ ਸੀ, ਉਹਨਾਂ ਨੂੰ ਵੀ ਕਾਫੀ ਤੱਤੇ ਸਵਾਲ ਕੀਤੇ ਗਏ। ਇਸੇ ਤਰ੍ਹਾਂ ਇਮਾਲਡਾ ਸੋਰੀਆ ਜੋ ਇੱਥੋਂ ਦੀ ਲੋਕਲ ਅਸੈਂਬਲੀ ਵੂਮਨ ਹੈ, ਉਹਨੂੰ ਵੀ ਕਿਹਾ ਵੀ ਮੈਂ ਕਿਸਾਨਾਂ ਦੇ ਨਾਲ ਹੈਗੀ ਆ। ਬਹੁਤ ਵੱਡੇ ਇਸ਼ੂ ਪਾਣੀ ਨੂੰ ਲੈ ਕੇ, ਹੋਰ ਉੱਥੇ ਜਿਹੜੇ ਆ ਡਿਸਕਸ਼ਨ ਵੀ ਹੋਈਆਂ। ਸੋ ਮੇਰੇ ਖਿਆਲ ਨਾਲ ਜਿੰਨਾ ਕੁ ਚਿਰ ਮੈਨੂੰ ਆਏ ਨੂੰ ਹੋ ਗਿਆ, ਲਗਭਗ 35-36 ਸਾਲ, ਮੈਂ ਦੇਖਿਆ ਪਹਿਲੀ ਵਾਰੀ ਕੋਈ ਜਿਹੜੀ ਆਰਗੇਨਾਈਜੇਸ਼ਨ ਆ ਉਹਨਾਂ ਨੇ ਇੰਨੇ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ। ਬਿਲਕੁਲ, ਮੇਨ ਗੱਲ ਇਹ ਆ ਵੀ ਆਪਾਂ ਸਾਰੇ ਇਕੱਠੇ ਹੋ ਕੇ ਕਿਹਨੇ ਰਹਿੰਦੇ ਆ ਵੀ ਆਹ ਹੋ ਗਿਆ, ਉਹ ਹੋ ਗਿਆ, ਕੀ ਕੀਤਾ ਜਾਵੇ। ਤੇ ਇਹ ਬੈਸਟ ਚੀਜ਼ ਜਿਹੜੀ ਕਿਤੇ ਨਾ ਕਿਤੇ ਜਿਹੜੀ ਉਹ ਲੱਗਦੀ ਆ। ਰੀਜ਼ਨ ਉਹਦੇ ਵਿੱਚ ਇਹੀ ਆ ਵੀ ਜਿੰਨਾ ਤੱਕ ਪਹੁੰਚ ਆ, ਜਿਹੜੇ ਪਾਲਿਸੀ ਮੇਕਰ ਆ, ਵੱਖ-ਵੱਖ ਮਹਿਕਮਿਆਂ ਦੇ ਨੁਮਾਇੰਦੇ ਆ, ਉਹਨਾਂ ਤੱਕ ਉਹ ਚੀਜ਼ ਨੂੰ ਜਿਹੜਾ ਉਹ ਪਹੁੰਚਾਉਣਾ ਪੈਂਦਾ, ਉਹਨਾਂ ਤੱਕ ਉਹ ਗੱਲ ਨੂੰ ਸਮਝਾਉਣਾ ਪੈਂਦਾ। ਸੋ ਓਬਵੀਅਸਲੀ ਉਹ ਥੋੜ੍ਹਾ ਤੱਤਾ ਮਾਹੌਲ ਤਾਂ ਬਣ ਹੀ ਜਾਂਦਾ ਆ ਜਦੋਂ ਬੰਦੇ ਦੀ ਲਾਈਵਲੀਹੁੱਡ ਪਤਾ ਹੈ ਵੀ ਬਿਜ਼ਨਸ, ਕਾਰੋਬਾਰ, ਕੰਮਕਾਜ, ਰੋਜੀ ਰੋਟੀ ਦੀ ਜਿਹੜੀ ਇੰਨੀ ਦਿੱਕਤ ਉੱਥੇ ਆ ਰਹੀ ਆ। ਸੋ ਉਹ ਤੋਂ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਰਿਐਲਿਟੀ ਜਿਹੜੀ ਉਹ ਪਤਾ ਲੱਗਦੀ ਚਾਹੀਦੀ ਆ। ਨਹੀਂ ਤੇ ਕੀ ਹੁੰਦਾ ਹਰਜੋਤ ਸਿੰਘ ਜੀ, 2-4 ਜਾਣੇ ਮੁਰੇ ਹੋ ਜਾਂਦੇ ਆ, ਉਹ ਰਿਐਲਿਟੀ ਦੱਸਦੇ ਨਹੀਂ ਆ। ਉਹ ਫੋਟੋ ਬੰਦਾ ਖਿਚਾ ਲੈਂਦਾ ਆ ਵੀ ਨਹੀਂ ਜੀ ਬੱਲੇ ਬੱਲੇ ਆ, ਅਸੀਂ ਸਾਰਿਆਂ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਉਹ ਬੱਲੇ ਬੱਲੇ ਆ। ਉਹ 1-2 ਜਾਣੇ ਕਰਕੇ ਨਹੀਂ। ਇੱਦਾਂ ਜਿੱਦਾਂ ਹੁਣ ਓਪਨ ਟੇਬਲ ਕਾਨਫਰੰਸ ਸੀਗੀਆਂ, ਓਪਨ ਰਾਊਂਡ ਟੇਬਲ ਸੀਗੀਆਂ, ਉਹ ਮੀਟਿੰਗ ਜਿਹੜੀਆਂ ਹੋਈਆਂ, ਉਹ 'ਚ ਉਹਨਾਂ ਨੂੰ ਡਾਇਰੈਕਟ ਫੀਡਬੈਕ ਜਿਹੜੀ ਆ ਹਰ ਇੱਕ ਤਰ੍ਹਾਂ ਦੇ ਕਿਸਾਨ ਤੋਂ ਉਹਨਾਂ ਨੂੰ ਜਿਹੜੀ ਉਹ ਮਿਲੀ, ਜੋ ਕਿ ਇੱਕ ਵਧੀਆ ਉਪਰਾਲਾ ਸੀ। ਸੋ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਵਾਲੇ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਇਸ ਨੂੰ ਬੜੇ ਵਧੀਆ ਢੰਗ ਦੇ ਨਾਲ, ਸੁਚਾਰੂ ਢੰਗ ਦੇ ਨਾਲ ਮਹਿਕਮਿਆਂ ਤੱਕ ਆਪਣੀ ਗੱਲ ਵੀ ਪਹੁੰਚਾਈ, ਤੇ ਨਾਲ ਦੇ ਨਾਲ ਕਿਸਾਨਾਂ ਨੂੰ ਜਿਹੜਾ ਆ ਮੌਜੂਦਾ ਹਾਲਾਤਾਂ ਤੋਂ ਵੀ ਸੁਚੇਤ ਜਿਹੜਾ ਉਹ ਕੀਤਾ।
ਸੋ ਯੂਐਸ ਗਵਰਨਮੈਂਟ ਦੀਆਂ ਜੋ ਐਗਰੀਕਲਚਰ ਨਾਲ ਰਿਲੇਟਡ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਸਾਰਿਆਂ ਦੇ ਕੋਈ ਨਾ ਕੋਈ ਰਿਪਰੈਜ਼ੈਂਟੇਟਿਵ ਉੱਥੇ ਆਏ ਹੋਏ ਸੀ, ਚਾਹੇ ਯੂਐਸਡੀਏ ਆ ਜਾਂ ਹੋਰ। ਸੋ ਇਹ ਬਹੁਤ ਵਧੀਆ ਉਪਰਾਲਾ ਸੀਗਾ। ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਆਪਾਂ ਪੰਜਾਬੀ ਬਹੁਤ ਸਾਰੇ ਖੇਤੀ ਕਰਦੇ ਆ, ਚਾਹੇ ਉਹ ਪੰਜਾਬ ਦੇ ਵਿੱਚ ਵੀ ਆ, ਇੱਥੇ ਵੀ ਕਈਆਂ ਨੂੰ ਹੁੰਦਾ ਵੀ ਆਪਾਂ ਖੇਤ ਲਈਏ। ਸੋ ਹਰ ਮੰਗਲਵਾਰ ਨੂੰ 3 ਵਜੇ ਤੋਂ ਲੈ ਕੇ 4 ਵਜੇ ਤਾਈਂ ਐਗਰੀਕਲਚਰ, ਅਮਰੀਕਾ ਦੇ ਵਿੱਚ ਐਗਰੀਕਲਚਰ ਨੂੰ ਲੈ ਕੇ ਜਿਹੜਾ ਸਪੈਸ਼ਲ ਪ੍ਰੋਗਰਾਮ ਹੁੰਦਾ, ਉਹ 'ਚ ਵੱਖ-ਵੱਖ ਜਿਹੜੇ ਐਕਸਪਰਟ ਆਉਂਦੇ ਆ, ਉਹਨਾਂ ਨੂੰ ਸੁਣਿਆ ਕਰੋ। ਜੇ ਫਿਊਚਰ 'ਚ ਤੁਸੀਂ ਖੇਤੀਬਾੜੀ 'ਚ ਹਿੱਸਾ ਲੈਣਾ ਚਾਹੁੰਦੇ ਆ, ਜਾਂ ਜੇ ਆਲਰੇਡੀ ਤੁਸੀਂ ਫਾਰਮਰ ਹੈਗੇ ਆ, ਤੇ ਤੁਹਾਡੀ ਜਿਹੜੀ ਆਵਾਜ਼ ਆ ਉਹ ਗਵਰਨਮੈਂਟ ਤੱਕ ਕਿੱਦਾਂ ਪਹੁੰਚਾਈ ਜਾਵੇ, ਕਿਹੜੀਆਂ ਗਰੰਟਾਂ ਦੀਆਂ ਤੇ ਕੀ ਕੋਈ ਚੇਂਜ ਹੋ ਰਿਹਾ, ਉਹ ਸਾਰਾ ਕੁਝ ਤੁਹਾਨੂੰ ਉਸ ਜਿਹੜਾ ਸ਼ੋਅ ਆ ਉਹਦੇ ਵਿੱਚ ਪਤਾ ਲੱਗਦਾ ਹੈਗਾ। ਜੀ। ਦੂਜੀ ਜਿਹੜੇ ਪ੍ਰੋਗਰਾਮ ਦੀ ਗੱਲ ਕਰਦੇ ਜਾਈਏ, ਸ਼ਹੀਦ ਕਰਤਾਰ ਸਿੰਘ ਸਰਾਭਾ ਹੁਣਾਂ ਦੇ ਜਨਮ ਦਿਨ ਦੇ ਉੱਤੇ, 128ਵੇਂ ਜਨਮ ਦਿਨ ਦੇ ਉੱਤੇ ਗੁਰਦੁਆਰਾ ਸਾਹਿਬ ਲਾਸ ਐਂਜਲਸ ਲੈਂਕਰਸ਼ਾਇਰ ਬੁਲੇਵਾਰਡ, ਉੱਥੇ ਸਰਾਭਾ ਨਗਰ ਦੀਆਂ ਨਿਵਾਸੀ ਜਿਹੜੀਆਂ ਸੰਗਤਾਂ ਆ, ਉਹਨਾਂ ਦੇ ਦੁਆਰਾ ਇਹ ਵਿਸ਼ੇਸ਼ ਪ੍ਰੋਗਰਾਮ ਉੱਥੇ ਉਲੀਕਿਆ ਗਿਆ ਸੀ, ਜੋ ਕਿ ਸੰਗਤਾਂ ਨੇ ਠਾਠਾ ਮਾਰਦੇ ਇਕੱਠ ਦੇ ਵਿੱਚ ਸੰਪੂਰਨ ਹੋਇਆ। ਪੰਥ ਪ੍ਰਸਿੱਧ ਕੀਰਤਨੀਏ ਢਾਡੀ ਕਵੀਸ਼ਰ ਜਿਹੜੇ ਉੱਥੇ ਪਹੁੰਚੇ, ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਵਾਲੇ, ਉਹਨਾਂ ਦਾ ਜਥਾ ਵੀ ਉੱਥੇ ਉਹਨਾਂ ਨੇ ਗੁਰ ਇਤਿਹਾਸ ਦੇ ਨਾਲ ਜਿਹੜਾ ਸਾਰਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ। ਤੇ ਉਹ ਵੀ ਪ੍ਰੋਗਰਾਮ ਬਹੁਤ ਹੀ ਵਧੀਆ ਢੰਗ ਦੇ ਨਾਲ ਹੋਇਆ। ਉੱਥੋਂ ਦੀ ਪ੍ਰਬੰਧਕ ਕਮੇਟੀ, ਉੱਥੋਂ ਦੀ ਸੰਗਤ ਦਾ ਧੰਨਵਾਦ ਕਰਦੇ ਹਾਂ। ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਪੰਜਾਬੀ ਰੇਡੀਓ USA ਨੂੰ ਉਸ ਪ੍ਰੋਗਰਾਮ ਦੀ ਕਵਰੇਜ ਦੇ ਲਈ ਜਿਹੜਾ ਸੱਦਿਆ ਸੀ, ਜੋ ਕਿ ਸਾਡੇ YouTube ਚੈਨਲ ਤੇ Facebook ਦੇ ਉੱਤੇ ਤੁਸੀਂ ਤਸਵੀਰਾਂ ਤੇ ਵੀਡੀਓਜ਼ ਦੇ ਜ਼ਰੀਏ ਜਿਹੜੀ ਉਹ ਤੁਸੀਂ ਉੱਥੇ ਪਈ ਆ ਉਹ ਦੇਖ ਸਕਦੇ ਆ। ਸੋ ਸਾਰਾ ਪ੍ਰੋਗਰਾਮ ਲਾਈਵ YouTube ਚੈਨਲ ਦੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਉਹ ਚੱਲਿਆ, ਜਿਸ ਨੂੰ ਕਈ ਸੰਗਤਾਂ ਨੇ ਜਿਹੜਾ ਉੱਥੇ ਦੇਖਿਆ, ਦੂਰ ਦਰਾਡੇ ਜਿਹੜਾ ਉਹ ਦੇਖਿਆ। ਤੇ ਉੱਥੋਂ ਦੀ ਕਮੇਟੀ ਦਾ, ਉਹ ਆਰਗੇਨਾਈਜੇਸ਼ਨ ਦਾ, ਸਰਾਭਾ ਨਗਰ ਦੀ ਜਿਹੜੀ ਆਰਗੇਨਾਈਜੇਸ਼ਨ ਦਾ, ਉਹਨਾਂ ਦਾ ਧੰਨਵਾਦ ਵੀ ਜਿਨ੍ਹਾਂ ਨੇ ਦੇਖੋ ਗੱਲਾਂ ਤੇ ਉੱਥੇ ਉਹੀ ਹੋਣੀਆਂ ਸੀਗੀਆਂ ਵੀ, ਜਿਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਉਹ ਸਾਰਾ ਕੁਛ ਕੀਤਾ, ਉਹ ਹੁਣ ਉਹਨਾਂ ਹੀ ਸ਼ਹੀਦਾਂ ਦੇ ਨਾਲ ਕੀ ਵਰਤਾਰਾ ਕਰ ਰਹੇ ਆ, ਤੇ ਉਹਨਾਂ ਹੀ ਲੋਕਾਂ ਦੇ ਨਾਲ ਕੀ ਕੁਛ ਜਿਹੜਾ ਉਹ ਕਰ ਰਹੇ ਆ। ਸੋ ਪਰ ਇਹ ਆ ਵੀ ਫਿਰ ਵੀ ਆਪਾਂ ਆਪਣੇ ਸ਼ਹੀਦਾਂ ਨੂੰ, ਆਪਣੇ ਉਹਨਾਂ ਨੌਜਵਾਨਾਂ ਨੂੰ ਜਿਹੜਾ ਅਸੀਂ ਯਾਦ ਕੀਤਾ ਆ। ਤੇ ਸਾਰੀ ਸੰਗਤ, ਉੱਥੇ ਦੀ LA ਦੀ ਸੰਗਤ, ਉੱਥੋਂ ਦੀ ਪ੍ਰਬੰਧਕ ਕਮੇਟੀ ਤੇ ਸਰਾਭਾ ਨਗਰ ਦੀ ਉਹ ਕਮੇਟੀ ਆ, ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਵਧੀਆ ਜਿਹੜਾ ਪ੍ਰੋਗਰਾਮ ਉੱਥੇ ਕਰਵਾਇਆ। ਸਭ ਤੋਂ ਵਧੀਆ ਗੱਲ ਇਹ ਆ ਵੀ ਸਰਾਭਾ ਨਗਰ ਦੇ ਸਿਆਟਲ ਤਾਈਂ ਦੂਰੋਂ ਸਾਰੇ ਪਿੰਡੂ ਇਕੱਠੇ ਹੋ ਕੇ ਸਾਰੇ ਆਏ ਹੋਏ ਸੀ। ਤੇ ਦੂਜੀ ਗੱਲ ਇਹ ਵੀ ਆ ਵੀ ਬਹੁਤ ਵਾਰ ਇੰਡੀਅਨ ਕੌਂਸਲੇਟ ਜਾਂ ਭਾਰਤ ਦੇ ਕੋਈ ਨਾ ਕੋਈ ਗਿਫਟ ਜਿਹੜੇ ਹੁੰਦੇ ਆ, ਚੀਫ ਗੈਸਟ ਬਣਾ ਕੇ ਸੱਦ ਲੈਂਦੇ ਹੈਗੇ ਆ। ਉੱਦਾਂ ਦੀ ਕੋਈ ਗੱਲ ਨਹੀਂ ਸੀ। ਸੋ ਉਹਨਾਂ ਨੇ, ਜਿਹੜੇ ਨਗਰ ਨਿਵਾਸੀ, ਉਹਨਾਂ ਨੇ ਵੀ ਦੱਸਿਆ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਈ ਗਵਰਨਮੈਂਟ ਇਨਵੋਲਵਮੈਂਟ ਨਹੀਂ, ਕੋਈ ਸਾਡੀ ਹੈਲਪ ਨਹੀਂ। ਈਵਨ ਬਜ਼ੁਰਗ ਤਾਂ ਜਿਹੜੇ ਸੀ ਉਹ ਇੰਨੇ ਗੁੱਸੇ ਸੀ ਵੀ ਦੇਖੋ ਇੰਨੇ 77 ਸਾਲ ਭਾਰਤ ਨੂੰ ਆਜ਼ਾਦ ਹੋਏ ਨੂੰ ਹੋ ਗਿਆ, ਤਾਂ ਹਜੇ ਤੱਕ ਜਿਹੜਾ ਕਰਤਾਰ ਸਿੰਘ ਸਰਾਭਾ ਉਹਨਾਂ ਨੂੰ ਸ਼ਹੀਦੇ ਨਹੀਂ ਮੰਨ ਰਹੇ ਹੈਗੇ, ਹਨਾ। ਤੇ ਬੜੇ ਦੁਖੀ ਉਹ ਸੀਗੇ। ਸੋ ਉਹ ਕਹਿੰਦੇ ਵੀ ਅਸੀਂ ਆਪਣੇ ਪਿੰਡ 'ਚ ਕਾਲਜ ਵੀ ਚਲਾਉਂਦੇ ਆ, ਸਕੂਲ ਵੀ ਚਲਾਉਂਦੇ, ਇੱਕ ਹਸਪਤਾਲ ਵੀ ਚਲਾਉਂਦੇ ਹੈਗੇ ਆ। ਸੋ ਬਹੁਤ ਵਧੀਆ ਕੰਮ ਆ। ਸੋ ਇੱਦਾਂ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਆ, ਆਪਣੇ ਲੈਵਲ ਤੇ ਕੰਮ ਕਰਦੀਆਂ ਆ, ਸ਼ਹੀਦਾਂ ਨੂੰ ਯਾਦ ਕਰਦੀਆਂ ਆ। ਸਾਨੂੰ ਹਰ ਇੱਕ ਨੂੰ ਆਪਣੇ ਗਿਲੇ ਸ਼ਿਕਵੇ ਭੁਲਾ ਕੇ ਉੱਥੇ ਇਕੱਠੇ ਹੋਣਾ ਚਾਹੀਦਾ। ਦੂਰੋਂ ਜਿੱਥੇ ਵੀ ਜਾ ਸਕਦੇ, ਕਿਤੇ ਵੀ ਕੋਈ ਜਿਹੜੀ ਆਰਗੇਨਾਈਜੇਸ਼ਨ ਆ, ਉਹਦਾ ਸਾਥ ਦੇਣਾ ਚਾਹੀਦਾ ਹੈ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਵੱਧਦੇ ਹਾਂ ਆਪਣੀਆਂ ਖਬਰਾਂ ਦੇ ਵੱਲ। ਕੀ ਕੁਛ ਜਿਹੜਾ ਉਹ ਚੱਲ ਰਿਹਾ ਕੱਲ, ਜਿੱਦਾਂ ਹੀ ਅਸੀਂ ਵਾਪਸ ਪਹੁੰਚੇ ਸੀ LA ਤੋਂ, ਤਾਂ ਰਸਤੇ ਦੇ ਵਿੱਚ ਹੀ ਆਪਾਂ ਨੂੰ ਪਤਾ ਲੱਗਾ ਵੀ ਈਰਾਨ ਦਾ ਜਿਹੜਾ ਰਾਸ਼ਟਰਪਤੀ ਆ, ਉਸ ਦਾ ਜਿਹੜਾ ਹੈਲੀਕਾਪਟਰ ਆ ਉਹ ਹਾਦਸਾਗ੍ਰਸਤ ਹੋ ਗਿਆ ਸੀ। ਹੁਣ ਲੇਟੈਸਟ ਮਿਲੀ ਜਾਣਕਾਰੀ ਦੇ ਮੁਤਾਬਕ ਈਰਾਨ ਵਾਲਿਆਂ ਨੇ, ਉਹਨਾਂ ਸਾਰਿਆਂ ਨੇ ਪੁਸ਼ਟੀ ਕੀਤੀ ਆ ਵੀ ਜਿਹੜੇ ਈਰਾਨ ਦੇ ਰਾਸ਼ਟਰਪਤੀ ਆ, ਰਈਸੀ, ਡਾਕਟਰ ਸਈਦ ਰਈਸੀ ਜਿਹੜੇ ਆ, ਉਹਨਾਂ ਦੀ ਜਿਹੜੀ ਇਸ ਦੇ ਵਿੱਚ ਮੌਤ ਹੋ ਗਈ ਆ। ਹਾਦਸੇ ਵਾਲੀ ਥਾਂ ਦੇ ਉੱਤੇ ਉਹ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਸੀ, ਤੇ ਉਹਨਾਂ ਨੇ ਦੇਖਿਆ ਵੀ ਉਸ ਹੈਲੀਕਾਪਟਰ ਦੇ ਵਿੱਚ ਜਿੰਨੇ ਵੀ ਸਵਾਰ ਸੀ, ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਬਚਿਆ। ਈਰਾਨ ਦੇ ਪ੍ਰੈਜ਼ੀਡੈਂਟ ਦੇ ਨਾਲ ਮੌਜੂਦਾ ਸਰਕਾਰ ਦਾ, ਉਹਨਾਂ ਦਾ ਫੋਰਨ ਮਿਨਿਸਟਰ ਵੀ ਇਸ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਉਸ ਦਾ ਦੇਹਾਂਤ ਹੋ ਗਿਆ ਆ। ਜੀ ਬਿਲਕੁਲ। ਸਰੋਤਿਆਂ ਨੂੰ ਦੱਸਦੀ ਹੈ, ਜਿਹੜਾ ਈਰਾਨ ਦਾ ਜਿਹੜਾ ਮੇਨ ਬੰਦਾ ਆ, ਜਿਹੜਾ ਉੱਥੇ ਦੀ ਮੁਲਕ ਨੂੰ ਚਲਾਉਂਦਾ, ਉਹ ਉੱਥੇ ਦਾ ਸੁਪਰੀਮ ਲੀਡਰ ਅਲੀ ਖਮੈਨੀ ਆ। ਉਹਦੇ ਅੰਡਰ ਹੀ ਸਾਰਾ ਕੁਝ, ਉੱਥੇ ਦਾ ਐਡਮਿਨਿਸਟ੍ਰੇਸ਼ਨ, ਗਵਰਨਮੈਂਟ ਸੈਕਟਰ, ਪ੍ਰੈਜ਼ੀਡੈਂਟ, ਜੁਡੀਸ਼ਰੀ, ਆਰਮੀ, ਪਾਰਲੀਮੈਂਟ, ਪੁਲਿਸ,
ਗਾਰਡੀਅਨ ਕੌਂਸਲ ਹੈਗੀ, ਇਹ ਸਾਰਾ ਕੁਝ ਉਹਨਾਂ ਦੇ ਵਿੱਚ ਹੀ ਅੰਡਰ ਆਉਂਦਾ ਹੀ ਆ। ਚੱਲਦਾ ਹੈ। ਇਬਰਾਹਿਮ ਰਾਈਸੀ ਦੀ ਭਾਵੇਂ ਮੌਤ ਹੋ ਚੁੱਕੀ ਆ, ਪਰ ਦੇਸ਼ ਦਾ ਜਿਹੜਾ ਉੱਥੇ ਦੇ ਤੰਤਰ, ਵਿਚਾਰਧਾਰਾ ਉਹ ਉਸੇ ਤਰ੍ਹਾਂ ਜਿਹੜੀ ਆ ਚੱਲ ਰਹੀ ਹੈਗੀ ਆ। ਉਹਨਾਂ ਦੀ ਜਗ੍ਹਾ ਦੇ ਉੱਤੇ ਰਾਸ਼ਟਰਪਤੀ ਦੀ ਜਗ੍ਹਾ ਤੇ ਵਾਈਸ ਪ੍ਰੈਜ਼ੀਡੈਂਟ ਨੂੰ ਜਿਹੜਾ ਥਾਪ ਦਿੱਤਾ ਗਿਆ ਆ। ਇਬਰਾਹਿਮ ਰਾਈਸੀ ਇਹ ਜੋ ਈਰਾਨ ਦਾ ਧਾਰਮਿਕ ਲੀਡਰ ਹੈਗਾ ਆ, ਸੁਪਰੀਮ ਲੀਡਰ ਆ ਖਮੈਨੀ, ਉਹਦਾ ਬਹੁਤ ਹੀ ਰਾਈਟ ਹੈਂਡ ਮੈਨ ਮੰਨਿਆ ਜਾਂਦਾ ਸੀ। ਬਹੁਤ ਸਾਰੇ ਲੋਕ ਇਹ ਕਹਿੰਦੇ ਸੀ ਵੀ ਖਮੈਨੀ ਤੋਂ ਬਾਅਦ ਜਿਹੜਾ ਮੇਨ ਲੀਡਰ ਆ ਰਈਸੀ ਆ। ਉਹ ਰੇਸੀ ਹੋਊਗਾ। ਪਰ ਇੱਕ ਉਹ ਜਿਹੜਾ ਡੈਮ ਆ ਉਹਦਾ ਉਦਘਾਟਨ ਕਰਨ ਗਏ ਸੀ ਤੇ ਉੱਥੇ ਜਿਹੜਾ ਆ ਉਹਨਾਂ ਦਾ ਹੈਲੀਕਾਪਟਰ ਕਰੈਸ਼ ਕਰ ਗਿਆ ਤੇ ਫੋਰਨ ਮਿਨਿਸਟਰ ਜਿਹੜਾ ਆ ਈਰਾਨ ਦਾ, ਉਹਦੀ ਵੀ ਜਿਹੜੀ ਵਿੱਚ ਮੌਤ ਹੋ ਗਈ ਹੈਗੀ ਆ। ਸੋ ਹਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਦੁਰਘਟਨਾ ਸੀ ਜਾਂ ਇਸ ਨੂੰ ਕਿਸੇ ਸਰਕਾਰ ਨੇ ਸਿੱਟਿਆ ਹੈਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗੂਗਾ। ਪਰ ਉੱਥੇ ਈਰਾਨ ਦੇ ਵਿੱਚ ਇਹ ਇੱਕ ਬਹੁਤ ਵੱਡੀ ਇਵੈਂਟ ਹੋਈ ਆ, ਖਾਸ ਕਰਕੇ ਮਿਡਲ ਈਸਟ ਦੇ ਵਿੱਚ, ਜਿੱਥੇ ਇੱਕ ਪਾਸੇ ਤਾਂ ਪਾਲਸਤੀਨੀਅਨ ਤੇ ਇਜ਼ਰਾਈਲ ਦੇ ਵਿੱਚ ਇੰਨੀ ਜਿਹੜੀ ਆ ਜੰਗ ਲੱਗੀ ਹੋਈ ਹੈਗੀ ਆ, ਤੇ ਟੈਨਸ਼ਨਸ ਜਿਹੜੀਆਂ ਮਿਡ ਈਸਟ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਹਾਈ ਹੈਗੀਆਂ। ਤੇ ਉੱਥੇ ਹੁਣ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਇੱਕ ਸੀਰੀਆ ਦੇ ਵਿੱਚ ਈਰਾਨ ਦੀ ਐਮਬੈਸੀ ਤੇ ਬੰਬ ਸਿੱਟਤਾ ਸੀ, ਜਿਹਦੇ ਨਾਲ ਉਹਨਾਂ ਦੇ ਜਨਰਲ ਮਾਰੇ ਗਏ ਸੀ। ਉਹ ਤੋਂ ਬਾਅਦ ਈਰਾਨ ਵਾਲਿਆਂ ਨੇ ਵੀ ਕੁਝ ਮਿਜ਼ਾਈਲ ਸਿੱਟੀਆਂ ਸੀਆਂ, ਪਰ ਲੱਕਲੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸੀ। ਇੰਟਰਸੈਪਟ ਹੋ ਗਈਆਂ ਸੀ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਈਵੈਂਟ ਆ, ਇਸ ਨੂੰ ਦੇਖਿਆ ਜਾ ਰਿਹਾ ਹੈਗਾ। 63 ਸਾਲਾਂ ਦਾ ਰੇਸੀ, ਉਹ ਖਮੈਨੀ ਦਾ ਹੀ ਉਹਦੀ ਜਗ੍ਹਾ ਤੇ ਉਹਨੇ ਆਉਣਾ ਸੀ, ਪਰ ਉਸ ਦੀ ਤੇ ਉੱਥੇ ਦਾ ਜਿਹੜਾ ਫੋਰਨ ਮਿਨਿਸਟਰ ਆ ਹੁਸੈਨ ਅਮੀਰਾ ਬੁਦਲੀਅਨ, ਦੋਨਾਂ ਦੀ ਜਿਹੜੀ ਆ ਮੌਤ ਹੋ ਗਈ ਆ ਈਸਟ ਐਜ਼ਰਬੀਜਨ ਪ੍ਰੋਵਿੰਸ ਦੇ ਵਿੱਚ। ਬਿਲਕੁਲ। ਕਹਿੰਦੇ ਵੀ ਹੁਣ ਤਬਰੀਜ਼ ਦੇ ਵਿੱਚ ਇਹਨਾਂ ਦੇ ਜਿਹੜੀਆਂ ਡੈਡ ਬੋਡੀਜ਼ ਆ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਨਾਲ ਲਿਆਂਦਾ ਜਾ ਰਿਹਾ ਆ। ਜਿਹੜੇ ਸੁਪਰੀਮ ਉੱਥੇ ਤੇ ਜਿੱਦਾਂ ਦੱਸ ਰਹੇ ਆ ਲੀਡਰ, ਉਹਨਾਂ ਨੇ ਇਹਨਾਂ ਨੂੰ ਸ਼ਹੀਦ ਘੋਸ਼ਿਤ ਕਰ ਦਿੱਤਾ। ਵੀ ਮਾਰਟਰਡ ਜਿਹੜੇ ਉਹ ਹੋਏ ਆ। 63 ਸਾਲਾਂ ਦੇ ਸੀਗੇ ਇਬਰਾਹਿਮ ਰਈਸੀ, ਤੇ ਮਸ਼ਾਦ ਜਿਹੜਾ ਉੱਥੇ ਦਾ ਇੱਕ ਕਹਿੰਦੇ ਵੀ ਹੋਲੀ ਸਿਟੀ ਆ, ਉੱਥੇ ਇਹਨਾਂ ਦਾ ਜਨਮ ਹੋਇਆ ਸੀ। 2021 ਦੇ ਵਿੱਚ ਪ੍ਰੈਜ਼ੀਡੈਂਟ ਉਸ ਟਾਈਮ ਦੇ ਉੱਤੇ ਸਿਲੈਕਟ ਹੋਏ ਸੀ। ਜੁਡੀਸ਼ਰੀ ਚੀਫ ਦੇ ਤੌਰ ਦੇ ਉੱਤੇ ਵੀ ਉਹਨਾਂ ਨੇ ਭੂਮਿਕਾ ਨਿਭਾਈ ਸੀ। ਜਨਰਲ ਪ੍ਰੋਸੀਕਿਊਟਰ, ਵਾਈਸ ਚੇਅਰਮੈਨ ਆਫ ਅਸੈਂਬਲੀ ਆਫ ਐਕਸਪਰਟ, ਤੇ ਰੀਸੀ ਨਾਲ ਦੇ ਨਾਲ ਐਕਸਪੀਡੈਂਸੀ ਕੌਂਸਲ ਦੇ ਵੀ ਜਿਹੜੇ ਉਹ ਮੈਂਬਰ ਸੀਗੇ। ਸੋ ਆਜ਼ਰਬਾਈਜਾਨ ਤੇ ਈਰਾਨ ਦੇ ਦਰਮਿਆਨ ਇਹ ਜਿਹੜੀ ਡੈਮ ਉੱਥੇ ਬਣੀ ਸੀ, ਉਸ ਦੇ ਉਦਘਾਟਨ ਦੇ ਲਈ ਉੱਥੇ ਗਏ ਸੀ। ਅਗਲੇ ਦਿਨ ਵਾਪਸ ਕਹਿੰਦੇ ਆ ਮੁੜ ਰਹੇ ਸੀ, ਜਦ ਇਹਨਾਂ ਦਾ ਜਿਹੜਾ ਹੈਲੀਕਾਪਟਰ ਆ ਉਹ ਹਾਦਸਾਗ੍ਰਸਤ ਜਿਹੜਾ ਉਹ ਹੋ ਗਿਆ ਆ। ਸੋ ਮਿਡਲ ਈਸਟ ਦੇ ਵਿੱਚ ਇੱਕ ਬਹੁਤ ਵੱਡੀ ਕਹਿ ਸਕਦੇ ਆ ਵੀ ਅੱਜ ਇਹ ਇਨਸੀਡੈਂਟ ਇਹ ਵਾਪਰੀ ਆ। ਤੇ ਇਹ ਨਾਰਥ ਵੈਸਟਰਨ ਜਿਹੜਾ ਈਰਾਨ ਦੇ ਵਿੱਚ ਪਹਾੜੀਆਂ ਆ ਜਿੱਥੇ, ਉੱਥੇ ਇਸ ਦਾ ਹੋਇਆ ਆ। ਰੂਸ ਵਾਲੇ ਤੇ ਜਹਾਜ਼ ਵੀ ਘੱਲ ਰਹੇ ਸੀ ਤੇ 50 ਮੈਂਬਰ ਰੈਸਕਿਊ ਟੀਮ ਦੀ ਜਿਹੜੀ ਉਹ ਘੱਲਣ ਲੱਗੇ ਸੀਗੇ। ਕਹਿੰਦੇ ਵੀ ਲੈਂਡ ਨਹੀਂ ਸੀ ਇਹਨਾਂ ਦਾ ਹੋ ਸਕਿਆ। ਹੁਣ ਜਾਂਚ ਤਾਂ ਓਬਵੀਅਸਲੀ ਹੁਣ ਬਾਅਦ ਦੇ ਵਿੱਚ ਹੋਊਗੀ। 5 ਦਿਨਾਂ ਦਾ ਉੱਥੇ ਉਹਨਾਂ ਨੇ ਰਾਸ਼ਟਰੀ ਜਿਹੜਾ ਸ਼ੋਕ ਆ ਉਸ ਨੂੰ ਉਹਨਾਂ ਨੇ ਘੋਸ਼ਿਤ ਉੱਥੇ ਕਰ ਦਿੱਤਾ ਆ ਖਮੀਨੀ ਹੁਣਾਂ ਨੇ। ਤੇ ਹੁਣ ਦੇਖੋ ਅੱਗੇ ਕੀ ਬਣਦਾ ਆ। ਇਹ ਇੱਕ ਪਾਸੇ ਤਾਂ ਅਰਜਨ ਸਿੰਘ ਜੀ ਦੱਸਦੇ ਜਾਈਏ ਵੀ ਜਿਹੜੇ ਅਲੀ ਬਗੇੜੀ ਕਾਨੀ ਆ, ਇਹ ਖਮੀਨੀ ਪਰਿਵਾਰ ਦੇ ਨਾਲ ਕਲੋਜ਼ ਆ। ਇਹਨਾਂ ਨੇ ਈਰਾਨ ਦੇ ਜਿਹੜੀ ਡੈਲੀਗੇਸ਼ਨ ਨਿਊਕਲੀਅਰ ਟਾਕਸ ਜਿਹੜੀ ਵੈਸਟ ਦੇ ਨਾਲ ਸੀਗੀ, ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕੀਤੀ ਸੀ। ਹੁਣ ਉਹਨਾਂ ਨੂੰ ਜਿਹੜਾ ਨਵਾਂ ਫੋਰਨ ਮਿਨਿਸਟਰ ਆ ਉਸ ਬੰਦੇ ਨੂੰ ਜਿਹੜਾ ਉਹ ਲਾਇਆ ਗਿਆ ਹੈਗਾ ਆ। 50 ਦਿਨਾਂ ਦੇ ਵਿੱਚ ਕਹਿੰਦੇ ਵੀ ਉੱਥੇ ਹੁਣ ਨਵੀਆਂ ਇਲੈਕਸ਼ਨਸ ਹੋਣਗੀਆਂ। ਉੱਥੋਂ ਦੇ ਸੰਵਿਧਾਨ ਦੇ ਮੁਤਾਬਕ ਜਿਹੜਾ ਵੀ ਨਵਾਂ ਰਾਸ਼ਟਰਪਤੀ ਚੁਣਿਆ ਜਾਊਗਾ ਉਹਨੂੰ 4 ਸਾਲ ਦੀ ਜਿਹੜੀ ਉਹ ਟਰਮ ਹੋਊਗੀ। ਉੱਦਾਂ 2025 ਦੇ ਵਿੱਚ ਰੀਸੀ ਹੁਣਾਂ ਦੀ ਜਿਹੜੀ ਪ੍ਰੈਜ਼ੀਡੈਂਟ ਦੀ ਟਰਮ ਆ ਉਹ ਖਤਮ ਹੋਣ ਜਾ ਰਹੀ ਸੀ। ਦੁਨੀਆ ਭਰ ਦੇ ਵਿੱਚੋਂ ਇਸ ਚੀਜ਼ ਦੇ ਉੱਤੇ ਜਿਹੜੇ ਉਹਨਾਂ ਦੇ ਈਰਾਨ ਦੇ ਕੋਈ ਸਾਥੀ ਮੁਲਕ ਆ, ਜਿਨ੍ਹਾਂ 'ਚ ਇੰਡੀਆ ਵੀ ਹੁਣ ਸ਼ਾਮਲ ਆ, ਕਿਉਂਕਿ ਇਹਨਾਂ ਦੀ ਹੁਣੇ ਰੀਸੈਂਟਲੀ ਡੀਲ ਵੀ ਜਿਹੜੀ ਹੋਈ ਸੀ, ਉਹਨਾਂ ਨੇ ਵੀ ਇਸ ਚੀਜ਼ ਦੇ ਉੱਤੇ ਅਫਸੋਸ ਪ੍ਰਗਟਾਇਆ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ। ਇਹ ਵੀ ਮਿਡਲ ਈਸਟ ਦੇ ਨਾਲ ਸੰਬੰਧਿਤ ਹੈਗੀ ਆ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜਿਹੜੇ ਪ੍ਰੋਸੀਕਿਊਟਰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਆ, ਕਰੀਮ ਏ ਖਾਨ, ਉਹਨਾਂ ਨੇ ਕਿਹਾ ਆ ਵੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇਤਨਯਾਹੂ ਨੂੰ ਤੇ ਨਾਲ ਦੀ ਨਾਲ ਜਿਹੜੇ ਹਮਾਸ ਦੇ ਕੁਝ ਲੀਡਰ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਜੋ ਉਹਨਾਂ ਨੇ ਕ੍ਰਾਈਮ ਕੀਤਾ ਹੈਗਾ ਆ।
ਕਹਿੰਦੇ ਵੀ ਅਕਤੂਬਰ ਮਹੀਨੇ ਦੇ ਵਿੱਚ ਜਦੋਂ ਹਮਾਸ ਦੇ ਕੁਛ ਬੰਦਿਆਂ ਨੇ ਇਜ਼ਰਾਈਲ ਦੇ ਵਿੱਚ ਜਾ ਕੇ 1200 ਦੇ ਕਰੀਬ ਲੋਕਾਂ ਨੂੰ ਕਿਡਨੈਪ ਕਰ ਲਿਆ, ਬਾਅਦ 'ਚ ਕੁਛ ਨੂੰ ਮਾਰ ਵੀ ਦਿੱਤਾ, ਰੇਪ ਵੀ ਕੀਤੇ, ਕੁਛ ਨੂੰ ਛੱਡ ਵੀ ਦਿੱਤਾ, ਤੇ ਉਸ ਤੋਂ ਬਾਅਦ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਲਗਾਤਾਰ ਜਿਹੜੀ ਬੰਬਾਰਡਮੈਂਟ ਆ ਪਾਲਸਤੀਨੀਅਨ ਦਾ ਗਾਜ਼ਾ ਏਰੀਆ ਆ ਉੱਥੇ ਕੀਤੀ ਹੋਈ ਆ, ਜਿਹਦੇ ਨਾਲ ਹੁਣ ਤੱਕ 35,000 ਤੋਂ ਵੱਧ ਲੋਕ ਜਿਹੜੇ ਆ ਮਰ ਚੁੱਕੇ ਹੈਗੇ ਆ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫੱਟੜ ਹੋਏ ਆ ਇਸ ਜੈਨੋਸਾਈਡ ਨੂੰ ਲੈ ਕੇ। ਉਹਨਾਂ ਨੇ ਇਹ ਕਿਹਾ ਆ ਵੀ ਦੋਨਾਂ ਹੀ ਲੀਡਰ ਜਿਹੜੇ ਆ ਇਹਨਾਂ ਨੂੰ ਅਰੈਸਟ ਕਰ ਲੈਣਾ ਚਾਹੀਦਾ ਹੈਗਾ ਜਿੱਥੇ ਕਿਤੇ ਵੀ ਮਿਲਣ। ਜੀ ਬਿਲਕੁਲ। ਸੋ ਇਸ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਨੇਤਨਯਾਹੂ ਤੇ ਗੈਲੈਂਟ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਜਿਹੜੀ ਗੱਲ ਆ ਉਹ ਚੱਲ ਰਹੀ ਆ। ਵਾਰ ਕ੍ਰਾਈਮਸ, ਹਿਊਮੈਨਿਟੀ ਦੇ ਉਲਟ ਜਿਹੜੇ ਕ੍ਰਾਈਮਸ ਆ, ਇਹ ਸਾਰੇ ਜਿਹੜੇ ਦੋਸ਼ ਆ ਇਹਨਾਂ ਉੱਤੇ ਲਗਾਏ ਜਿਹੜੇ ਉਹ ਜਾ ਰਹੇ ਹੈਗੇ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਮਾਹੌਲ ਜਿਹੜਾ ਆ ਇਸ ਦੇ ਵਿੱਚ ਹੋਰ ਗੁੱਥਮ ਗੁੱਥਾ ਉਹ ਬਣਦਾ ਜਾਊਗਾ ਜਿੱਦਾਂ ਦੀ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਕਹਿੰਦੇ ਵੀ ਐਪਲੀਕੇਸ਼ਨਸ ਉਹਨਾਂ ਦੇ ਅਰੈਸਟ ਵਾਰੰਟ ਨੂੰ ਲੈ ਕੇ ਇਸ ਸਿਚੁਏਸ਼ਨ ਦੇ ਵਿੱਚ ਸਟੇਟ ਆਫ ਪੈਲਸਟੀਨ ਨੂੰ ਜਿਹੜਾ ਉਹ ਲੈ ਕੇ ਆ ਉਹ ਸਾਰਾ ਕੁਝ ਆ ਰਿਹਾ ਆ। ਇਹ ਵੀ ਦੇਖਿਆ ਗਿਆ ਹਰਜੋਤ ਸਿੰਘ ਜੀ ਵੀ ਕਈ ਥਾਵਾਂ ਦੇ ਉੱਤੇ, ਕਈ ਮੁਲਕਾਂ ਦੇ ਵਿੱਚ ਪੈਲਸਟੀਨ ਦੀ ਸਟੇਟ ਨੂੰ ਹੁਣ ਮਾਨਤਾ ਦੇਣੀ ਵੀ ਜਿਹੜੀ ਉਹ ਸ਼ੁਰੂ ਹੋਈ ਆ। ਇਜ਼ਰਾਈਲ ਨੋ ਡਾਊਟ ਇਸ ਟਾਈਮ ਪੂਰੇ ਜੋਸ਼ੋ ਖਰੋਸ਼ ਦੇ ਨਾਲ ਜਿਹੜਾ ਉਹ ਇਹਨਾਂ ਨੂੰ ਨੱਪਣ ਦੀ ਜਿਹੜੀ ਆ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਹੈਗੇ ਆ। ਪਰ ਨਾਲ ਦੇ ਨਾਲ ਦੂਜੇ ਪਾਸੇ ਜੋ ਕੁਝ ਹੁਣ ਆਪਾਂ ਅਮਰੀਕਾ 'ਚ ਵੀ ਦੇਖਿਆ ਵੀ ਕਿੰਨੇ ਜ਼ਿਆਦਾ ਪ੍ਰੋ ਪੈਲਸਟੀਨੀਅਨ ਪ੍ਰੋਟੈਸਟ ਜਿਹੜੇ ਉਹ ਹੋ ਰਹੇ ਆ। ਦੂਜੇ ਪਾਸੇ ਜਿਹੜੇ ਇਜ਼ਰਾਈਲ ਦੇ ਹਮਾਇਤੀ ਵੀ ਆ ਜਾਂਦੇ ਆ ਤੇ ਫਿਰ ਕਿਤੇ ਝੜਪਾਂ ਵੀ ਜਿਹੜੀਆਂ ਉਹ ਹੋ ਜਾਂਦੀਆਂ, ਘਸੁੰਨ-ਮੁੱਕੀ ਵੀ ਜਿਹੜਾ ਉਹ ਚੱਲ ਜਾਂਦਾ ਆ। ਸੋ ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਆ। ਪਰ ICC ਦੇ ਦੁਆਰਾ ਅਰੈਸਟ ਵਾਰੰਟ ਦੀ ਗੱਲ ਕਰਨਾ ਨੇਤਨਯਾਹੂ ਦੀ ਤੇ ਗੈਲੈਂਟ ਦੀ, ਇਹ ਇੱਕ ਵੱਡੀ ਜਿਹੜੀ ਅਨਫੋਲਡਿੰਗ ਆ ਉਹ ਅੱਜ ਹੋਈ ਹੈਗੀ ਆ। ਜੀ, ਅਗਲੀ ਖਬਰ ਵੱਲ ਚਲੀਏ ਤੇ 8 ਹਫ਼ਤੇ ਪਹਿਲਾਂ ਫਰਾਂਸਿਸ ਸਕਾਟ ਕੀ ਬ੍ਰਿਜ ਜਿਹੜਾ ਆ ਉਹ ਕ੍ਰੈਸ਼ ਹੋਇਆ ਸੀ ਬਾਲਟੀਮੋਰ ਦੇ ਵਿੱਚ। ਸੋ ਜਿਹੜੇ ਸ਼ਿਪ ਨੇ ਡਾਲੀ ਕਰਕੇ ਕ੍ਰੈਸ਼ ਕੀਤਾ ਸੀ ਉਸ ਨੂੰ ਹੁਣ ਉੱਥੋਂ ਮੂਵ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈਗਾ। ਜੀ ਸਰੋਤਿਆਂ ਨੂੰ ਯਾਦ ਹੋਊਗਾ ਮਾਰਚ 26 ਨੂੰ ਇਹ ਬ੍ਰਿਜ ਜਿਹੜਾ ਆ ਕਲੈਪਸ ਹੋ ਗਿਆ ਸੀ ਜਦੋਂ ਇੱਕ ਸਮੁੰਦਰੀ ਜਹਾਜ਼ ਉਹਦੇ ਵਿੱਚ ਵੱਜ ਗਿਆ ਸੀ ਤੇ ਉਹਦੇ ਨਾਲ 6 ਜਿਹੜੇ ਕੰਸਟਰਕਸ਼ਨ ਵਰਕਰਸ ਆ ਉਹਨਾਂ ਦੀ ਮੌਤ ਹੋ ਗਈ ਸੀ। ਇਹ ਪਾਰਟਸਕੋ ਰਿਵਰ ਕਰਕੇ ਆ, ਉਹਦੇ ਉੱਤੇ ਜਿਹੜਾ ਇਹ ਬ੍ਰਿਜ ਬਣਿਆ ਹੋਇਆ। ਤੇ ਉਸ ਤੋਂ ਬਾਅਦ ਸੇਫਟੀ ਇਸ਼ੂ ਨੂੰ ਲੈ ਕੇ ਉਹਦੇ ਵਿੱਚ ਕੀ ਨੁਕਸ ਸੀਗੇ, ਇਹ ਹੁਣ ਖਬਰਾਂ ਜਿਹੜੀਆਂ ਬਾਹਰ ਆ ਰਹੀਆਂ, ਕਹਿੰਦੇ ਵੀ ਇਹ ਤਾਂ ਕਾਫੀ ਘੰਟੇ ਪਹਿਲਾਂ ਜਿਹੜੀ ਆ ਉਹਦੀ ਬਿਜਲੀ ਜਿਹੜੀ ਚੱਲ ਗਈ ਸੀ, ਉਹਨੂੰ ਇਲੈਕਟ੍ਰਿਕ ਪ੍ਰੋਬਲਮ ਸੀਗੀ। ਮੈਰੀਲੈਂਡ ਦੇ ਗਵਰਨਰ ਵੈਸ ਮੂਰ ਨੇ ਕੱਲ ਦੱਸਿਆ ਆ ਕਿ ਸ਼ਿਪ ਨੂੰ ਥੋੜੇ ਦਿਨਾਂ ਦੇ ਵਿੱਚ ਉੱਥੋਂ ਮੂਵ ਕਰ ਦਿੱਤਾ ਜਾਊਗਾ। ਆਲਰੇਡੀ ਹਰਜੋਤ ਸਿੰਘ ਜੀ ਮੂਵ ਕਰ ਦਿੱਤਾ ਗਿਆ ਹੈ ਤੇ ਉਸ ਨੂੰ ਦੁਬਾਰਾ ਬੰਦਰਗਾਹ ਦੇ ਉੱਤੇ ਲਿਆਂਦਾ ਗਿਆ ਹੈ ਜਿੱਥੇ ਹੁਣ ਜਾਂਚ ਦੇ ਵਿੱਚ ਅੱਗੇ ਜਿਹੜੀ ਕਾਰਵਾਈ ਆ ਉਹ ਹੋਊਗੀ। ਬਹੁਤ ਅਹਿਮ ਢਾਂਚੇ ਦਾ ਇੱਕ ਹਿੱਸਾ ਸੀਗਾ ਫਰਾਂਸਿਸ ਸਕਾਟ ਕੀ ਬ੍ਰਿਜ ਬਾਲਟੀਮੋਰ ਦਾ ਤੇ 2 ਮਹੀਨੇ ਹੋ ਗਏ ਸੀਗੇ ਇਸ ਪੂਰੇ ਮਾਜਰੇ ਨੂੰ ਤੇ ਉਹ ਉਦਾਂ ਦਾ ਉਦਾਂ ਹੀ ਜਿਹੜਾ ਅਜੇ ਵੀ ਮਲਬਾ ਪੂਰੀ ਤਰ੍ਹਾਂ ਕੱਢਿਆ ਨਹੀਂ ਗਿਆ। ਸਾਰਿਆਂ ਨੇ ਜਿਨ੍ਹਾਂ ਨੇ ਵੀਡੀਓ ਦੇਖੀਆਂ ਆ ਉਹ ਹੈਰਾਨੀ ਵੀ ਹੁੰਦੀ ਆ ਵੀ ਜਦੋਂ ਜਹਾਜ਼ ਵੱਡਾ ਸੀ ਓਬਵੀਅਸਲੀ ਲੱਖਾਂ ਹੀ ਟਨ ਭਾਰਾ ਜਿਹੜਾ ਜਹਾਜ਼ ਆ ਉਹਦੇ ਵਿੱਚ ਜਦੋਂ ਜਾ ਕੇ ਵੱਜਾ ਤੇ ਉਹ ਤਾਸ਼ ਦੇ ਪੱਤੇ ਵਾਂਗੂ ਡਿੱਗਾ। ਪਰ ਬਾਅਦ ਦੇ ਵਿੱਚ ਜਿਹੜਾ ਮਲਬਾ ਸੀਗਾ ਅਜੋ ਸਿੰਘ ਜੀ ਉਸ ਦੇ ਵਿੱਚ ਕੰਟਰੋਲਡ ਬਲਾਸਟ ਕਰਕੇ ਉਹ ਵਾਟਰਵੇਜ਼ ਆ ਉਹਨਾਂ ਨੂੰ ਕਲੀਅਰ ਜਿਹੜਾ ਉਹ ਕੀਤਾ ਜਾ ਰਿਹਾ ਸੀ। ਸਿੰਗਾਪੁਰ ਫਲੈਗਡ ਇਹ ਕੰਟੇਨਰ ਸ਼ਿਪ ਸੀਗਾ ਜਿਹਦੇ ਵਿੱਚ ਹਜ਼ਾਰਾਂ ਹੀ ਜਿਹੜੇ ਕੰਟੇਨਰ ਆ ਉਹ ਪੂਰੀ ਤਰ੍ਹਾਂ ਲੱਦੇ ਹੋਏ ਸੀ। ਜਦ ਇਸ ਦੇ ਵਿੱਚ ਨੁਕਸ ਪੈਣ ਦੇ ਕਰਕੇ ਜੋ ਆਖਿਆ ਜਾ ਰਿਹਾ ਕਥਿਤ ਤੌਰ ਦੇ ਉੱਤੇ ਵੀ ਉਹ ਬਾਅਦ ਦੇ ਵਿੱਚ ਇਹਦੇ ਵਿੱਚ ਜਾ ਵੱਜਾ ਤੇ ਪੂਰੇ ਦਾ ਪੂਰਾ ਕੰਮ ਜਿਹੜਾ ਉਹ ਖਰਾਬ ਹੋ ਗਿਆ ਆ। ਸੋ 1977 ਦੇ ਵਿੱਚ ਇਹ ਬ੍ਰਿਜ ਬਣਿਆ ਸੀਗਾ ਤੇ ਕਹਿੰਦੇ ਵੀ ਹੁਣ ਉਹਦੇ ਕਲੀਨ ਅਪ ਪ੍ਰੋਸੈਸ ਨੂੰ ਜਿਹੜਾ ਹਜ਼ਾਰਾਂ ਹੀ ਟਨ ਜਿਹੜਾ ਉੱਥੇ ਸਟੀਲ ਆ ਉਸ ਜਿਹੜਾ ਜੀ ਪੁੱਲ ਦਾ ਉਸ ਨੂੰ ਰਿਮੂਵ ਕਰਨ ਦੇ ਵਿੱਚ ਹੁਣ ਕੋਸ਼ਿਸ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ। ਇਹ ਜਦੋਂ ਜਿਨ੍ਹਾਂ ਨੇ ਵੀਡੀਓ ਦੇਖੀ ਹੋਣੀ ਆ ਉਹ ਜਹਾਜ਼ ਦੀ ਪਹਿਲੋਂ ਬਿਜਲੀ ਗੁੱਲ ਹੋਈ, ਫਿਰ ਦੁਬਾਰਾ ਮਾੜੀ ਜੀ ਚੱਲੀ, ਫਿਰ ਦੁਬਾਰਾ ਜਿਹੜੀ ਉਹ ਗੁੱਲ ਜਿਹੜੀ ਉਹ ਹੋ ਕੇ ਤੇ ਫਿਰ ਇਸ ਦੇ ਇੱਕ ਕਾਲਮ ਦੇ ਵਿੱਚ ਦਿੱਲੀ ਜਿਹੜਾ ਜਹਾਜ਼ ਆ ਉਹ ਇਸ ਦੇ ਵਿੱਚ ਵੱਜਾ ਸੀਗਾ। NTSB ਦੀ ਜਿਹੜੀ ਮੁੱਢਲੀ ਰਿਪੋਰਟ ਵਿੱਚ ਇਹ ਪਤਾ ਲੱਗਾ ਆ ਵੀ ਇਹਦੇ ਇਲੈਕਟ੍ਰਿਕ ਸਿਸਟਮ ਦੇ ਵਿੱਚ ਹੀ ਜਿਹੜੇ ਇਸ਼ੂ ਆ ਉਹ ਐਕਸੀਡੈਂਟ ਤੋਂ ਪਹਿਲਾਂ ਚੱਲ ਰਹੇ ਸੀਗੇ।
ਕੀ ਮਾਲ ਫੰਕਸ਼ਨ ਜਿਹੜੇ ਉਸ ਤੋਂ ਪਹਿਲਾਂ ਹੋਏ ਕੋਲੀਜਨ ਤੋਂ ਪਹਿਲਾਂ, ਉਹਨਾਂ ਦੀ ਹੁਣ ਜਿਹੜੀ ਉਹ ਜਾਂਚ ਪੂਰੀ ਤਰੀਕੇ ਦੇ ਨਾਲ ਚੱਲ ਰਹੀ ਆ। ਐਨਟੀਐਸਬੀ ਦੀ ਟੀਮ ਤੇ ਜਿਹੜੀ ਇੱਥੋਂ ਤੱਕ ਕਿ FBI ਦੀਆਂ ਟੀਮਾਂ ਨੇ ਵੀ ਇਸ ਜਹਾਜ਼ ਦੇ ਉੱਤੇ ਚੜ੍ਹ ਕੇ ਆਪਣੀ ਜਿਹੜੀ ਜਾਂਚ ਆ ਉਸ ਨੂੰ ਅੱਗੇ ਤੋਰਿਆ ਸੀ। ਕਰੂ ਮੈਂਬਰ ਜਿਹੜੇ 20 ਦੇ ਤਕਰੀਬਨ ਸੀਗੇ, ਬਹੁਤੇ ਜਿਹੜੇ ਇੰਡੀਆ ਦੇ ਵਿੱਚੋਂ ਸੀ ਤੇ ਇੱਕ ਜਣਾ ਸ਼੍ਰੀਲੰਕਾ ਤੋਂ ਸੀ। ਉਹ ਮੇਨਟੇਨ ਕਰ ਰਹੇ ਸੀਗੇ ਸ਼ਿਪ ਨੂੰ, ਤੇ ਕਹਿੰਦੇ ਵੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉਹ ਹੁਣ ਮਦਦ ਤਾਂ ਕਰ ਰਹੇ ਆ ਇਸ ਦੀ ਜਿਹੜੀ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ। ਇਹ ਹੁਣ ਪੁੱਲ ਦੁਬਾਰਾ ਕਦੋਂ ਬਣੂਗਾ ਤੇ ਕਦੋਂ ਚਾਲੂ ਹੋਊਗਾ, ਇਸ ਦੇ ਲਈ ਅਜੇ ਕੋਈ ਟਾਈਮਲਾਈਨ ਜਿਹੜੀ ਆ ਅਵੇਲੇਬਲ ਨਹੀਂ ਹੈਗੀ। ਜੀ ਬਿਲਕੁਲ, FBI ਨੇ ਕ੍ਰਿਮੀਨਲ ਇਨਵੈਸਟੀਗੇਸ਼ਨ ਇਸ ਕ੍ਰੈਸ਼ ਦੇ ਵਿੱਚ ਸ਼ੁਰੂ ਕੀਤੀ ਹੋਈ ਹੈਗੀ ਆ। ਬਾਲਟੀਮੋਰ ਦੇ ਟੌਪ 20 US ਪੋਰਟਸ ਦੇ ਵਿੱਚੋਂ ਬਾਲਟੀਮੋਰ ਦਾ ਜਿਹੜਾ ਪੋਰਟ ਹੈਗਾ ਆ, ਜਿਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਜਦੋਂ ਇਹ ਕ੍ਰੈਸ਼ ਹੋਇਆ। ਉਸ ਤੋਂ ਬਾਅਦ ਜਿਹੜਾ ਸਮਾਨ ਮੂਵ ਕਰਨਾ ਹੁੰਦਾ, ਹੋਰ ਜਿਹੜੇ ਸ਼ਿਪ ਆ, ਉਹ ਸਾਰਾ ਕੁਝ ਉੱਥੇ ਸ਼ਟ ਡਾਊਨ ਹੋ ਗਿਆ ਸੀ। ਇਹ ਬਹੁਤ ਵੱਡਾ ਸ਼ਿਪ ਆ, 1000 ਫੁੱਟ ਲੰਮਾ ਜਿਹੜਾ ship ਆਲਮੋਸਟ ਇੱਕ ਬ੍ਰੇਕ ਲੈਣੇ, ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਕੇਸ ਆ ਚੱਲ ਰਿਹਾ, ਹਸ਼ਮਨੀ ਦਾ ਜਿਹੜਾ ਟਰਾਇਲ ਹੈਗਾ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੇ ਜਿਹੜੇ ਸਾਬਕਾ ਵਕੀਲ ਵੀ ਹੈਗੇ ਮਾਈਕਲ ਕੋਹਨ, ਉਹ ਅੱਜ ਕੱਲ੍ਹ ਸਟੈਂਡ ਦੇ ਉੱਤੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਆ। ਤੇ ਟਰੰਪ ਹੋਣਾ ਦੇ ਮੌਜੂਦਾ ਵਕੀਲ ਟੌਡ ਬਲੈਂਚੀ, ਉਹਨਾਂ ਨੇ ਕਾਫੀ ਜਿਹੜੀ ਖਿਚਾਈ ਕੀਤੀ ਆ ਉਹਨਾਂ ਦੀ। ਕੋਹਨ ਨੂੰ ਕਹਿੰਦੇ ਬੋਨਸ ਵੀ ਦਿੱਤੇ ਗਏ ਸੀ 2015 'ਚ 1.5 ਲੱਖ ਦਾ, 50,000 ਦਾ 2016 'ਚ। ਤੇ ਕੋਹਨ ਨੇ ਮੰਨਿਆ ਵੀ ਮੈਂ ਟਰੰਪ ਆਰਗੇਨਾਈਜੇਸ਼ਨ ਦੇ ਵਿੱਚੋਂ ਜੋ ਆ ਹੇਰਾਫੇਰੀ ਵੀ ਕੀਤੀ ਹੈਗੀ, ਉਹ ਤੋਂ ਸਟੀਲ ਵੀ ਕੀਤਾ ਹੈਗਾ ਆ। ਸੋ ਇੱਕ ਤਰ੍ਹਾਂ ਦੇ ਨਾਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਮੌਜੂਦਾ ਵਕੀਲ ਆ ਇਸ ਕੇਸ ਦੇ ਵਿੱਚ, ਉਹ ਕੋਹਨ ਨੂੰ ਇਹ ਸ਼ੋਅ ਕਰਨਾ ਚਾਹੁੰਦਾ ਵੀ ਇਹ ਬੰਦਾ ਜਿਹੜਾ ਆ ਇਹ ਚੋਰ ਆ ਜਾਂ ਝੂਠਾ ਆ, ਤਾਂ ਕਿ ਜਿਹੜਾ ਉਹ ਵਿਟਨੈਸ ਬਣਿਆ ਹੈਗਾ ਆ ਉਸ ਨੂੰ ਡਿਸਕ੍ਰੈਡਿਟ ਕੀਤਾ ਜਾ ਸਕੇ। ਬਿਲਕੁਲ। ਬਹੁਤ ਸਾਰੇ ਲੋਕ, ਆਪਾਂ ਉਦੋਂ ਵੀ ਗੱਲ ਕਰ ਰਹੇ ਸੀ ਵੀ ਕਹਿ ਤਾਂ ਹੁਣ ਕਈ ਕੁਛ ਜਾ ਰਿਹਾ ਵੀ ਲੋਕ ਚਿੱਥ ਕੇ ਦੇਖਣਗੇ ਵੀ ਇਹਦੀ ਗੱਲ ਸੱਚੀ ਵੀ ਆ ਜਾਂ ਨਹੀਂ, ਕਿਉਂਕਿ ਇਹ ਪਹਿਲਾਂ ਵੀ ਕੰਮ ਟੇਢੇ ਕਰਦਾ ਰਿਹਾ ਤੇ ਹੁਣ ਗੁੱਸੇ 'ਚ ਕਰ ਰਿਹਾ ਆ, ਉਹਨੂੰ ਥੱਲੇ ਲਾਉਣ ਦੇ ਲਈ ਕਰ ਰਿਹਾ ਆ ਜਾਂ ਕਿੱਦਾਂ ਆ, ਉਹ ਸਾਰਾ ਕੁਛ ਜਿਹੜਾ ਆ ਉਹ ਦੇਖਿਆ ਜਾਊਗਾ। ਸੋ ਸਾਰੇ ਜਾਣੇ ਇਹ ਕਹਿ ਰਹੇ ਸੀਗੇ ਵੀ ਇਹਦੀ ਟੈਸਟੀਮੋਨੀ ਦੇ ਉੱਤੇ ਕਿੰਨਾ ਕੁ ਯਕੀਨ ਹੋਊਗਾ, ਕਿੰਨਾ ਕੁ ਨਹੀਂ, ਇਹ ਜਿਹੜਾ ਉਹ ਜ਼ਰੂਰ ਅੱਗੇ ਦੇਖਿਆ ਜਾਊਗਾ। ਅਗਲੀ ਗੱਲ ਕਰਦੇ ਹਾਂ ਜੂਲੀਅਨ ਅਸਾਂਜ ਦੀ, ਜਿਸ ਨੂੰ ਲੈ ਕੇ ਇਹ ਇੱਕ ਜਿਹੜੀ ਅਦਾਲਤ
ਦਾ ਫੈਸਲਾ ਆਇਆ ਆ ਯੂਕੇ ਦੀ ਜਿਹੜੀ ਅਦਾਲਤ ਆ, ਉਹ ਕਹਿੰਦੇ ਵੀ ਜਿਹੜੀ ਉਹਦੀ ਹਵਾਲਗਰੀ ਦਾ ਮਾਮਲਾ ਆ ਯੂਐਸ ਨੂੰ, ਉਸ ਦੇ ਉਲਟ ਇਹ ਅਪੀਲ ਕਰ ਸਕਦਾ ਹੈਗਾ ਆ। ਲੰਡਨ ਦੇ ਹਾਈ ਕੋਰਟ ਨੇ ਕਿਹਾ ਵੀ ਜੂਲੀਅਨ ਅਸਾਂਜੇ ਦੇ ਕੋਲ ਅਧਿਕਾਰ ਹੈਗਾ ਆ ਵੀ ਉਹ ਆਪਣਾ ਜਿਹੜਾ ਫਾਈਨਲ ਚੈਲੰਜ ਆ ਐਕਸਟ੍ਰੈਡੀਸ਼ਨ ਹਵਾਲਗਰੀ ਨੂੰ ਲੈ ਕੇ ਉਸ ਦੇ ਉਲਟ ਵੀ ਉਹ ਚੈਲੰਜ ਕਰੇ। ਇਹ ਕਹਿੰਦੇ ਵੀ ਇੱਕ ਲੀਗਲ ਜਿੱਤ ਹੈਗੀ ਆ ਜੂਲੀਅਨ ਅਸਾਂਜ ਦੇ ਲਈ। ਵਿਕੀਲੀਕ ਦਾ ਜਿਹੜਾ ਫਾਊਂਡਰ ਆ, ਜਿਸ ਨੇ ਦੁਨੀਆ ਭਰ ਦੇ ਵਿੱਚ ਜੋ ਸਰਕਾਰਾਂ ਅੰਦਰ ਖਾਤੇ ਕਰ ਰਹੀਆਂ ਸੀ, ਆਪਸ ਦੇ ਵਿੱਚ ਕੀ ਕਹਿੰਦੀਆਂ ਤੇ ਕੀ ਕਰਦੀਆਂ ਸੀਗੀਆਂ, ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਸੀਗਾ। ਪਰ ਉਸ ਦਾ ਜਿਹੜਾ ਇਸ ਨੂੰ ਇਹੀ ਖਾਮਿਆਜ਼ਾ ਭੁਗਤਣਾ ਪਿਆ ਸੀ ਵੀ ਕੋਈ ਵੀ ਜਿਹੜੀ ਸਰਕਾਰ ਆ ਉਹ ਇਹ ਨਹੀਂ ਸੀ ਚਾਹੁੰਦੀ ਵੀ ਉਹਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾਫਾਸ਼ ਜਿਹੜਾ ਉਹ ਹੋਵੇ। ਕਹਿੰਦੇ ਵੀ ਇਹਦੇ ਸਮਰਥਕ ਅਜੇ ਵੀ ਹੈਗੇ ਆ ਤੇ ਬ੍ਰਿਟਿਸ਼ ਕੈਪੀਟਲ ਦੀ ਅਦਾਲਤ ਦੇ ਬਾਹਰ ਉਹਨਾਂ ਨੇ ਰੈਲੀ ਕੀਤੀ। ਉੱਥੇ ਜਿਹੜੇ ਡਰਮ ਜਾਂ ਢੋਲ ਕਹਿ ਲਓ ਵੀ ਉੱਥੇ ਉਹਨਾਂ ਨੇ ਵਜਾਏ ਤੇ ਉਹਨਾਂ ਨੇ ਇਹ ਨਾਰੇ ਲਾਏ, ਲੈਟ ਹਿਮ ਗੋ ਜੋ, ਕਿਉਂਕਿ ਜੋ ਬਾਈਡਨ ਇਸ ਟਾਈਮ ਰਾਸ਼ਟਰਪਤੀ ਆ ਤੇ ਉਹਨਾਂ ਨੂੰ ਇਸ ਦਾ ਕੇਸ ਡ੍ਰੌਪ ਕਰਨ ਦੀ ਜਿਹੜੀ ਗੱਲ ਆ ਉਹ ਗੁਹਾਰ ਲਾ ਰਹੇ ਆ। ਇਹਨਾਂ ਦੀ ਟੀਮ ਨੇ ਜਿਹੜਾ ਇਹ ਕਿਹਾ ਸੀਗਾ ਵੀ ਜੇ ਐਕਸਟ੍ਰਾਡਾਈਟ ਹੁੰਦੇ ਆ ਤੇ ਅਸਾਂਜੇ ਦੇ ਉਲਟ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਸਕਦੀ ਹੈ ਉਹਦੀ ਨੈਸ਼ਨੈਲਿਟੀ ਦੇ ਕਰਕੇ, ਕਿਉਂਕਿ ਆਸਟ੍ਰੇਲੀਅਨ ਬੋਰਨ ਫੋਰਨ ਨੈਸ਼ਨਲ ਜਿਹੜਾ ਉਹ ਹੈਗਾ। ਇੱਕ ਛੋਟੀ ਜਿਹੀ ਰੂਲਿੰਗ ਦੇ ਵਿੱਚ ਲੰਡਨ ਦੇ ਜਿਹੜੇ ਜੱਜਿਸ ਆ, ਹਾਈ ਕੋਰਟ ਆ ਯੂਕੇ ਦੀ, ਉਹਨਾਂ ਨੇ ਕਿਹਾ ਆ ਵੀ ਇਸ ਨੂੰ ਅਸੀਂ ਹੱਕ ਦਿੰਦੇ ਆ ਵੀ ਇੱਕ ਆਪਣੀ ਜਿਹੜੀ ਅਪੀਲ ਆ, ਫਾਈਨਲ ਅਪੀਲ ਆਪਣੀ ਐਕਸਟ੍ਰੈਡੀਸ਼ਨ ਦੇ ਉਲਟ ਜ਼ਰੂਰ ਕਰ ਲਵੇ। 52 ਸਾਲਾਂ ਦਾ ਜੂਲੀਅਨ ਅਸਾਂਜੇ ਅਮਰੀਕਾ ਦੇ ਵਿੱਚ ਐਸਪੀਓਨਾਜ ਦੇ ਜਸੂਸੀ ਦੇ ਜਿਹੜੇ ਚਾਰजेस ਦੇ ਵਿੱਚ ਲੜਿੰਦਾ ਹੈਗਾ ਆ। 2010 ਤੇ 2011 ਦੇ ਦਰਮਿਆਨ ਇਸ ਨੇ ਹਜ਼ਾਰਾਂ ਹੀ ਜਿਹੜੇ ਡਾਕੂਮੈਂਟ ਤੇ ਡਿਪਲੋਮੈਟਿਕ ਕੇਬਲਸ ਆ ਉਹਨਾਂ ਨੂੰ ਜਨਤਕ ਕੀਤਾ ਸੀਗਾ। ਖਾਸ ਕਰਕੇ ਇਰਾਕ ਤੇ ਅਫਗਾਨਿਸਤਾਨ ਦੇ ਵਿੱਚ ਜਿਹੜੀ ਜੰਗ ਹੋਈ ਸੀ, ਅਮਰੀਕਾ ਵਾਲੇ ਆਰਗੂ ਕਰ ਰਹੇ ਆ ਵੀ ਤੁਸੀਂ ਸਾਡੀਆਂ ਲਾਈਵਸ ਨੂੰ ਐਂਡੇਂਜਰ ਦੇ ਵਿੱਚ ਪਾਇਆ, ਕਿਉਂਕਿ ਬਹੁਤ ਸਾਰੇ ਫੌਜੀ ਤੁਹਾਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਅਫਗਾਨਿਸਤਾਨ ਦੇ ਵਿੱਚ ਸੀਗੇ, ਜਿਸ ਟਾਈਮ ਦੇ ਉੱਤੇ ਜੂਲੀਅਨ ਅਸਾਂਜ ਨੇ ਜਿਹੜੀਆਂ ਡਿਪਲੋਮੈਟਿਕ ਗੱਲਾਂ ਬਾਤਾਂ ਹੁੰਦੀਆਂ ਉਹਨਾਂ ਦੀਆਂ ਉਹ ਪਬਲਿਕ ਕਰ ਦਿੱਤੀਆਂ ਸੀਗੀਆਂ, ਕੱਲਾ ਅਮਰੀਕਾ ਦੀਆਂ ਨਹੀਂ, ਉਹਨੂੰ ਹੋਰ ਬਹੁਤ ਦੁਨੀਆ ਦਾ ਜਿਹੜਾ ਜਲੂਸ ਕੱਢਿਆ ਸੀਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਇੱਕ ਗੁਜਰਾਤੀ ਮੂਲ ਦੀ ਬੀਬੀ ਆ, ਉਸ ਦੇ ਉੱਤੇ ਇੱਕ ਜਿਹੜਾ ਕੇਸ ਆ ਉਹ ਸਾਹਮਣੇ ਆਇਆ ਆ, ਜਿਸ ਵਿੱਚ ਕਹਿੰਦੇ ਵੀ ਇਹ ਭਾਰਤੀ ਰੀਜਨ ਦੀ ਔਰਤ ਆ, ਇਹ ਫੈਡਰਲ ਏਜੰਟ ਬਣ ਕੇ ਲੋਕਾਂ ਨੂੰ ਠੱਗਦੀ ਰਹੀ। $1.5 ਮਿਲੀਅਨ ਦੀ ਜਿਹੜੀ ਇਸ ਨੇ ਠੱਗੀ ਜਿਹੜੀ ਆ ਉਹ ਮਾਰੀ ਆ। 42 ਸਾਲਾ ਸ਼ਵੇਤਾ ਪਟੇਲ, ਇਹ ਗੁਜਰਾਤ ਮਾਡਲ ਤੋਂ ਸ਼ਾਇਦ ਹੁਣ, ਪੁਲਿਸ ਦੀ ਕਸਟਡੀ ਦੇ ਵਿੱਚ ਇਸ ਨੂੰ ਲੈ ਲਿਆ ਗਿਆ ਸੀਗਾ 9 ਮਈ ਨੂੰ। ਫਲੋਰੀਡਾ ਦੇ ਇਲਾਕੇ ਦੇ ਵਿੱਚ ਇਸ ਨੇ ਸਕੈਮ ਕਰਕੇ ਇੱਕ ਬੰਦੇ ਤੋਂ $1.5 ਮਿਲੀਅਨ ਜਿਹੜਾ ਉਹ ਠੱਗ ਲਿਆ। ਇਹੀ ਨਹੀਂ, ਇਸ ਨੇ ਕਈ ਹੋਰ ਸੂਬਿਆਂ ਦੇ ਵਿੱਚ 골ਡ ਬਾਰਸ ਦੇ ਸਕੈਮ ਆ ਉਹ ਵੀ ਜਿਹੜੇ ਉਹ ਕੀਤੇ, ਜਿਸ ਵਿੱਚ ਬਾਰ-ਬਾਰ ਆਪਣੇ ਆਪ ਨੂੰ ਫੈਡਰਲ ਏਜੰਟ ਦੱਸ ਕੇ ਉਹਨਾਂ ਦੇ ਕੋਲੋਂ ਜਿਹੜਾ ਆ ਉਹ ਸੋਨਾ ਬੁਲੀਅਨ ਆ ਉਹ ਬਾਏ ਕਰਨ ਦੀਆਂ ਗੱਲਾਂ ਆ ਉਹ ਕਰਦੀ ਰਹੀ ਤੇ ਬਾਅਦ ਦੇ ਵਿੱਚ ਇੱਕ ਸਿਕਿਉਰ ਸਟੋਰੇਜ ਦੇ ਵਿੱਚ ਉਹਨਾਂ ਤੋਂ ਲੈ ਜਾਂਦੀ ਰਹੀ। ਸੋ ਉਸਨੇ ਕਾਫੀ ਜਿਹੜੇ ਲੋਕਾਂ ਨੂੰ ਹਰਜੋਤ ਸਿੰਘ ਜੀ ਸ਼ਵੇਤਾ ਪਟੇਲ ਨੇ ਜਿਹੜਾ ਉਹ ਠੱਗਿਆ ਆ। ਗੁਜਰਾਤੀ NRI ਜਿਹੜੀ ਵੂਮਨ ਆ, ਇਸ ਦੀ ਸਕੀਮ ਕਈ ਚਿਰ ਤੋਂ ਜਿਹੜੀ ਉਹ ਚੱਲ ਰਹੀ ਸੀਗੀ ਤੇ $1.5 ਮਿਲੀਅਨ ਦੀ ਹੁਣ ਠੱਗੀ ਦੇ ਵਿੱਚ ਇਸ ਨੇ ਇਸ ਨੂੰ ਫੜਿਆ ਆ ਤੇ ਇਸ ਤੋਂ ਇਲਾਵਾ ਪਹਿਲਾਂ ਵੀ ਸੋਨੇ ਦੀਆਂ ਠੱਗੀਆਂ ਜਿਹੜੀਆਂ ਆ ਇਹ ਮਾਰਦੀ ਰਹੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਮੈਟਾ ਨੂੰ ਲੈ ਕੇ ਆ। ਆਪਣੇ ਜਿਹੜੇ ਬਹੁਤ ਸਾਰੇ ਸਰੋਤੇ ਆ ਫੇਸਬੁੱਕ ਯੂਜ਼ ਕਰਦੇ ਆ, ਤੁਸੀਂ ਇੰਸਟਾਗ੍ਰਾਮ ਯੂਜ਼ ਕਰਦੇ ਆ ਤੇ ਹੋਰ ਜਿਹੜਾ ਸੋਸ਼ਲ ਮੀਡੀਆ ਆ, ਟਵਿੱਟਰ ਆ, ਕਈ ਵਾਰੀ ਤੁਹਾਡੀਆਂ ਪੋਸਟ ਹੁੰਦੀਆਂ ਆ ਉਹਨਾਂ ਨੂੰ ਬਲੌਕ ਕਰ ਦਿੱਤਾ ਜਾਂਦਾ ਆ। ਸਾਡੇ ਵਰਗਿਆਂ ਦੇ ਤਾਂ ਕਈਆਂ ਦੇ ਪੇਜ ਜਿਹੜੇ ਆ ਉਹ ਬਲੌਕ ਕਰ ਦਿੱਤੇ ਜਾਂਦੇ ਹੈਗੇ ਆ, ਖਾਸ ਕਰਕੇ ਇੰਡੀਆ ਦੇ ਵਿੱਚ। ਹੁਣ ਇਹ ਖਬਰ ਇਹ ਆ ਰਹੀ ਆ, ਗਾਰਡੀਅਨ ਮੈਗਜ਼ੀਨ ਨੇ ਛਾਪੀ ਆ ਵੀ ਮੈਟਾ ਨੇ ਉਹ ਪੋਲੀਟੀਕਲ ਐਡਵਰਟਾਈਜ਼ਮੈਂਟਸ ਨੂੰ ਅਪਰੂਵ ਕਰ ਦਿੱਤਾ ਜਿਹੜੀਆਂ ਵਾਇਲੈਂਸ ਫੈਲਾਉਂਦੀਆਂ ਹੈਗੀਆਂ। ਬਹੁਤ ਵਾਰ ਤੁਸੀਂ ਦੇਖਦੇ ਹੋਵੋਗੇ ਕਿ ਆਪਾਂ ਪੋਸਟ ਉੱਦਾਂ ਦੀ ਪਾਉਂਦੇ ਆ, ਉਹਦੇ ਵਿੱਚ ਕੋਈ ਵਾਇਲੈਂਸ ਨਹੀਂ ਹੁੰਦੀ, ਹਾਂ ਕ੍ਰਿਟੀਕਲ ਜ਼ਰੂਰ ਹੁੰਦੀ ਆ, ਕਿਸੇ ਪੋਲੀਟੀਸ਼ੀਅਨ ਦੀ ਹੋ ਸਕਦੀ ਆ, ਪਰ
ਹੁਣ ਤੁਸੀਂ ਦੇਖੋ ਵੀ ਜਿਹੜੀ ਉੱਥੇ ਇਲੈਕਸ਼ਨ ਚੱਲ ਰਹੀ ਆ, ਉੱਥੇ ਮਿਨੋਰਿਟੀਜ਼ ਨੂੰ ਇੱਕ ਤਰ੍ਹਾਂ ਦੇ ਨਾਲ ਡਿਮੋਨਾਈਜ਼ ਕੀਤਾ ਜਾਂਦਾ ਆ, ਖਾਸ ਕਰਕੇ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਕਿਸਾਨਾਂ ਨੂੰ। ਤੇ ਜੋ ਓਰੀਜਨਲ ਲੋਕ ਹੈਗੇ ਆ, ਛੱਤੀਸਗੜ੍ਹ ਵਾਲਾ ਏਰੀਆ ਹੈਗਾ ਆ ਇੰਡੀਆ ਦੇ ਵਿੱਚ, ਉਹਨਾਂ ਨੂੰ ਤੇ ਹੁਣ ਫੇਸਬੁੱਕ ਦੀ ਜੋ ਪੂਰੀ ਇਨਵੈਸਟੀਗੇਸ਼ਨ ਕੀਤੀ ਪੋਸਟ ਦੀ, ਫੇਸਬੁੱਕ ਤੇ ਇੰਸਟਾਗ੍ਰਾਮ ਦੀ, ਇਹ ਗਾਰਡੀਅਨ ਜਿਹੜਾ ਨਿਊਜ਼ਪੇਪਰ ਆ, ਉਹਨਾਂ ਨੇ ਇਹ ਕਿਹਾ ਵੀ ਕਈ ਐਡਸ ਜਿਹੜੀਆਂ ਆ, ਜਿਨ੍ਹਾਂ ਦੇ ਵਿੱਚ ਝੂਠੇ ਕਲੇਮ ਕੀਤੇ ਗਏ ਸੀ ਵੀ ਜਿਹੜੇ ਮੁਸਲਮਾਨ ਆ ਉਹ ਹਿੰਦੂਆਂ ਨੂੰ ਖਤਮ ਕਰ ਦੇਣਗੇ ਇੰਡੀਆ ਦੇ ਵਿੱਚੋਂ, ਇੱਕ ਪਾਕਿਸਤਾਨ ਦਾ ਝੰਡਾ ਲਾ ਕੇ, ਹੋਰ ਵੀ ਮੁਸਲਮਾਨਾਂ ਤੋਂ ਬਹੁਤ ਖਤਰਾ ਹੈਗਾ ਆ ਇੰਡੀਆ ਦੇ ਵਿੱਚ ਹਿੰਦੂ ਲੋਕਾਂ ਨੂੰ। ਸੋ ਇੱਦਾਂ ਦੀਆਂ ਜਿਹੜੀਆਂ ਈਵਨ ਐਡਸ ਵੀ, ਜਿਹੜੀਆਂ ਗੱਲਾਂ ਬਾਤਾਂ ਉੱਥੇ ਦੇ ਇਲੈਕਟਡ ਆਫੀਸ਼ੀਅਲ ਜਾਂ ਜਿਹੜੇ ਕੈਂਡੀਡੇਟ ਕਰਦੇ ਰਹਿੰਦੇ ਆ, ਉਹਨਾਂ ਨੂੰ ਅਪਰੂਵ ਕੀਤਾ ਗਿਆ। ਸੋ ਇਹ ਹੁਣ ਕਿਸ ਬੇਸ ਦੇ ਉੱਤੇ, ਇਕੱਲਾ ਕਹਿੰਦੇ ਵੀ ਇਹ ਜਿਹੜੀਆਂ ਕਈ ਵਾਰੀ ਬੰਦਾ ਸੋਚ ਲੈਂਦਾ ਹੋ ਸਕਦਾ ਹੋਰ ਲੈਂਗੁਏਜ 'ਚ ਹੋਵੇ, ਪਰ ਇਹ ਵੀ ਨਹੀਂ ਪੋਸੀਬਲ। ਕਹਿੰਦੇ ਵੀ 22 ਦੇ ਕਰੀਬ ਇੱਦਾਂ ਦੀਆਂ ਜਿਹੜੀਆਂ ਐਡਵਰਟਾਈਜ਼ਮੈਂਟ ਸੀਗੀਆਂ ਬੀਜੇਪੀ ਦੀਆਂ, ਜੋ ਮੁਸਲਮਾਨਾਂ ਨੂੰ ਡਿਮੋਨਾਈਜ਼ ਕਰ ਰਹੀਆਂ ਹੈਗੀਆਂ ਆ, ਉਹ ਇੰਗਲਿਸ਼, ਹਿੰਦੀ, ਬੰਗਾਲੀ, ਗੁਜਰਾਤੀ, ਕੰਨੜਾ ਤੇ ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਐਡਸ ਨੂੰ ਅਪਰੂਵ ਕੀਤਾ ਗਿਆ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲੱਗਦਾ ਵੀ ਇਹ ਜਿਹੜੀਆਂ ਵੱਡੀਆਂ-ਵੱਡੀਆਂ ਕਾਰਪੋਰੇਟਸ ਆ, ਕਿੱਦਾਂ ਇਹ ਮੱਥਾ ਟੇਕਦੀਆਂ ਹੈਗੀਆਂ ਆ ਲੀਡਰਾਂ ਦੇ ਅੱਗੇ, ਤੇ ਜਦੋਂ ਕੋਈ ਆਮ ਬੰਦਾ ਆਪਣਾ ਵਿਊ ਪੁਆਇੰਟ ਸ਼ੋ ਕਰਦਾ ਤੇ ਉਸ ਨੂੰ ਉਹਨਾਂ ਹੀ ਸਰਕਾਰਾਂ ਦੇ ਕਹਿਣ ਦੇ ਉੱਤੇ ਇਹ ਕੰਪਨੀਆਂ ਤੁਹਾਨੂੰ ਬਲੌਕ ਕਰ ਦਿੰਦੀਆਂ ਹੈਗੀਆਂ। ਜੀ ਬਿਲਕੁਲ। ਸੋ ਮੋਨੋਪੋਲੀ ਆ ਜੀ, ਇਸੇ ਦਾ ਰੌਲਾ ਬਹੁਤ ਚਿਰ ਤੋਂ ਜਿਹੜਾ ਉਹ ਚੱਲ ਰਿਹਾ ਆ। ਕਦੀ ਰਾਈਟ ਵਿੰਗ ਵਾਲੇ ਕਹਿ ਦਿੰਦੇ ਆ, ਕਦੀ ਲੈਫਟ ਵਾਲੇ ਕਹਿ ਦਿੰਦੇ ਆ, ਪਰ ਇਹਨਾਂ ਦਾ ਇਵੈਂਚੁਅਲੀ ਧਿਆਨ ਸਿਰਫ ਤੇ ਸਿਰਫ ਗੁਰਜੋਤ ਸਿੰਘ ਜੀ ਪੈਸੇ ਦੇ ਨਾਲ, ਡਾਲਰਾਂ ਨਾਲ ਆ, ਵੀ ਜਿੱਥੋਂ ਕਮਾਈ ਉਹਨਾਂ ਨੂੰ ਬਣਨੀ ਆ, ਉਹ ਉਸ ਟਾਈਮ ਦੇ ਉੱਤੇ ਜਿਹੜੇ ਕਾਨੂੰਨ ਆ, ਰੂਲਸ ਆ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਛਿੱਕੇ ਟੰਗ ਦਿੱਤੀਆਂ ਜਾਂਦੀਆਂ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਜੇ ਆਪਾਂ ਮਾਰਦੇ ਜਾਈਏ, ਤਾਂ ਕਹਿੰਦੇ ਵੀ 2024 ਦੇ ਜਿਹੜੇ ਗ੍ਰੈਜੂਏਟਸ ਆ, ਉਹਨਾਂ ਦੇ ਲਈ ਇਹ ਸਾਲ ਦੇ ਵਿੱਚ ਇੱਕ ਜਿਹੜੀ ਇੰਪਲੋਇਮੈਂਟ ਨੂੰ ਲੈ ਕੇ ਆ, ਉਹ ਖਾਸੀ ਪਰੇਸ਼ਾਨੀ ਰਹਿਣ ਵਾਲੀ ਆ। ਕਹਿੰਦੇ ਵੀ ਅਨਸਰਟਨ ਜੌਬ ਮਾਰਕੀਟ ਦੇ ਵਿੱਚ ਉਹ ਆ ਰਹੇ ਆ, ਤੇ ਯੂਐਸ ਦੇ ਜਿਹੜੇ ਇੰਪਲੋਇਰਸ ਆ, ਉਹ ਆਲਰੇਡੀ ਆਪਾਂ ਨੂੰ ਪਤਾ ਆ ਵੀ ਲੇਆਫਸ ਕਰ ਰਹੇ ਆ, ਤੇ ਹਾਇਰਿੰਗ ਦੇ ਉੱਤੇ ਫਰੀਜ਼ ਕਰ ਰਹੇ ਆ। ਤੇ ਨਾਲ ਹੀ ਯੂਐਸ ਦੇ ਇੰਪਲਾਇਰਸ ਨੇ ਇੱਥੋਂ ਤੱਕ ਕਿਹਾ ਆ ਵੀ ਅਸੀਂ 6% ਘੱਟ ਜਿਹੜੇ ਫਰੈਸ਼ਲੀ ਗ੍ਰੈਜੂਏਟਸ ਆ, ਉਹਨਾਂ ਨੂੰ ਹਾਇਰ ਕਰਨਾ ਆ। ਜਦੋਂ ਮਿਲੀਅਨਸ ਆਫ ਲੋਕਾਂ ਦੀ ਗੱਲ ਹੋਵੇ, ਉਹਦੇ ਵਿੱਚ ਵੀ 6% ਦੇ ਵਿੱਚ ਹਜ਼ਾਰਾਂ ਹੀ ਜਿਹੜੇ ਲੋਕ ਆ ਉਹ ਹੁੰਦੇ ਆ ਵੀ ਜਿਨ੍ਹਾਂ ਦੇ ਉੱਤੇ ਘੱਟ ਜਿਹੜਾ ਉਹ ਲੱਗ ਸਕਦਾ ਆ। ਸੋ ਜਿਹੜੇ ਗ੍ਰੈਜੂਏਟਸ ਨਾਲ ਵੀ ਕਹਿੰਦੇ ਜਦੋਂ ਗੱਲ ਹੋਈ, ਤਾਂ ਉਹ ਇਹੀ ਕਹਿ ਰਹੇ ਆ ਵੀ ਇਹ ਇੱਕ ਜਿਹੜੀ ਚਿੰਤਾ ਦਾ ਵਿਸ਼ਾ ਸਾਡੇ ਲਈ ਬਣਿਆ ਪਿਆ ਆ, ਚਾਹੇ ਤੁਸੀਂ ਕਿਸੇ ਵੀ ਯੂਨੀਵਰਸਿਟੀ ਤੋਂ ਇਸ ਟਾਈਮ ਪੜ੍ਹ ਕੇ ਆ ਰਹੇ ਹੈਗੇ ਹਾਂ। ਸੋ ਨੈਸ਼ਨਲ ਐਸੋਸੀਏਸ਼ਨ ਆਫ ਕਾਲਜਿਸ ਤੇ ਇੰਪਲੋਇਰਸ ਪ੍ਰੋਜੈਕਟ ਕਰ ਰਹੇ ਆ ਵੀ ਇਹਨਾਂ ਨੇ ਤਕਰੀਬਨ 6% ਘੱਟ ਇੰਪਲੋਇਮੈਂਟ ਜਿਹੜੀ ਉਹ ਦੇਣੀ ਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਗ੍ਰੈਜੂਏਟਸ ਜਿਹੜੇ 20 ਤੋਂ 24 ਸਾਲ ਦੇ ਦਰਮਿਆਨ ਆ, ਜਿਨ੍ਹਾਂ ਕੋਲ ਬੈਚਲਰ ਡਿਗਰੀ ਆ, ਉਹ ਪਿਛਲੇ ਸਾਲ ਦੇ ਮੁਕਾਬਲੇ 4% ਤੋਂ ਵੱਧ ਕੇ 5% ਦੇ ਉੱਤੇ ਹੋ ਚੁੱਕੀ ਆ। ਇਹ ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਜਿਹੜਾ ਆ ਉਹ ਗੱਲ ਹੈਗੀ ਆ, ਉਹ ਉਹਨਾਂ ਨੇ ਆંકੜੇ ਜਾਰੀ ਕੀਤੇ ਆ। ਸੋ ਇਸ ਸਾਲ ਦੇ ਜਿਹੜੇ ਗ੍ਰੈਜੂਏਟ, ਆਪਾਂ ਨੂੰ ਪਤਾ ਵੀ ਗ੍ਰੈਜੂਏਸ਼ਨ ਸੈਰੇਮਨੀਜ਼ ਇਸ ਸਾਲ ਦੀਆਂ ਜਿਹੜੀਆਂ ਪੈਲਸਟੀਨ ਪ੍ਰੋਟੈਸਟ ਤੇ ਚੱਲਦੇ ਆ, ਉਹ ਵੀ ਕਾਫੀ ਜਿਹੜੀਆਂ ਮਾਰ ਹੋਈਆਂ। ਕਈ ਵਾਕਆਊਟ ਜਿਹੜੇ ਉਹ ਕਰ ਗਏ, ਕਈਆਂ ਨੇ ਡਿਪਲੋਮੇ ਜਿਹੜੇ ਉਹ ਪਾੜ ਦਿੱਤੇ, ਤੇ ਹੁਣ ਨਾਲ ਦੇ ਨਾਲ ਜਿਹੜੀ ਹਾਇਰਿੰਗ ਫਰੀਜ਼ਸ ਤੇ ਅਨਸਰਟਨ ਜੌਬ ਮਾਰਕੀਟ ਦੇ ਨਾਲ ਇਹਨਾਂ ਨੂੰ ਇੱਕ ਨਵੀਂ ਪਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਵੇਗਾ। H1B ਵੀਜ਼ਾ ਬਹੁਤ ਸਾਰੇ ਜਿਹੜੇ ਇੰਡੀਅਨ ਮੂਲ ਦੇ ਲੋਕ ਆ ਯੂਜ਼ ਕਰਦੇ, ਇੰਡੀਅਨ ਕੰਪਨੀਜ਼ ਇਹਨਾਂ ਨੂੰ ਬਹੁਤ ਹਾਇਰ ਕਰਦੀ ਸੀ। ਉਹਨਾਂ ਦੇ ਵਿੱਚ ਪਿਛਲੇ ਸਾਲਾਂ ਤੋਂ ਕਾਫੀ ਜਿਹੜਾ ਆ ਡਿਕਲਾਈਨ ਹੁੰਦਾ ਆ ਰਿਹਾ ਹੈਗਾ, ਕਾਫੀ ਘਾਟ ਉਹਨਾਂ 'ਚ ਹੁੰਦੀ ਜਾ ਰਹੀ ਆ। 2015 ਤੋਂ ਲੈ ਕੇ ਜੇ ਹੁਣ ਤੱਕ ਦੇਖਿਆ ਜਾਵੇ, ਕਹਿੰਦੇ ਵੀ ਬਹੁਤ ਵੱਡੇ ਨੰਬਰ ਦੇ ਵਿੱਚ ਇਹ ਜਿਹੜੀਆਂ IT ਕੰਪਨੀਆਂ ਸੀਗੀਆਂ, ਐਕਸੈਪਟ ਇਨਫੋਸਿਸ, ਉਹਨਾਂ ਨੇ 40% ਦੇ ਕਰੀਬ ਕੱਟ ਕੀਤਾ H1B ਵੀਜ਼ਾ ਦੇ ਵਿੱਚ, ਜਿਨ੍ਹਾਂ 'ਚ ਟਾਟਾ ਕੰਸਲਟੈਂਸੀ ਆ, ਉਹਨਾਂ ਨੇ 75% ਡਿਕਲਾਈਨ ਹੋਇਆ ਉਹਨਾਂ ਦਾ, ਇਨਫੋਸਿਸ ਦਾ 21%, ਵਿਪਰੋ ਦਾ 69%, HCL ਅਮਰੀਕਾ ਦਾ 46%, LT
ਆਈ ਮਿੰਟਰੀ ਜਿਹੜੀ ਆ 32%, ਟੈਕ ਮਹਿੰਦਰਾ 62%, ਹੈਕਸਾਵੇਅਰ ਟੈਕਨੋਲੋਜੀ 56%। ਸੋ ਇਹਦੇ ਵਿੱਚ ਮੇਨ ਚੀਜ਼ਾਂ ਕੀ ਹੈ, ਜਿਹੜੇ ਆਪਣੇ ਸਰੋਤੇ ਲੋਕਲੀ ਵੀ ਰਹਿੰਦੇ ਅਮਰੀਕਾ 'ਚ, ਉਹਨਾਂ ਨੂੰ ਵੀ ਇਹ ਬੜੇ ਧਿਆਨ ਰੱਖਣ ਯੋਗ ਗੱਲ ਆ ਵੀ ਕਿਉਂ ਇਹ ਘਾਟਾ ਹੋਇਆ। ਇੱਕ ਤਾਂ ਇਹ ਆ ਵੀ ਜਿਹੜੀਆਂ ਹੁਣ IT ਕੰਪਨੀਜ਼ ਆ, ਉਹ ਲੋਕਲ ਹਾਇਰਿੰਗ ਤੇ ਫੋਕਸ ਕਰ ਰਹੀਆਂ ਹੈਗੀਆਂ। ਇਮੀਗ੍ਰੇਸ਼ਨ ਦਾ ਬੜਾ ਵੱਡਾ ਜਿਹੜਾ ਪ੍ਰੈਸ਼ਰ ਹੈਗਾ ਉਹਨਾਂ ਦੇ ਉੱਤੇ। ਦੂਸਰਾ ਸਭ ਤੋਂ ਜ਼ਿਆਦਾ ਜਿਹੜਾ ਆ ਆਟੋਮੇਸ਼ਨ ਵੇਵ ਚੱਲ ਰਹੀ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਵਰਕ ਪਲੇਸ ਦੇ ਵਿੱਚ ਬਹੁਤ ਕੁਝ ਚੇਂਜ ਹੁੰਦਾ ਜਾ ਰਿਹਾ। ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਵੀ ਕਹਿੰਦੇ ਵੀ ਇੰਡੀਆ ਦੇ ਵਿੱਚ ਇੱਕ ਟਾਈਮ ਦੇ ਉੱਤੇ ਜਿਹੜੇ ਮਿਲੀਅਨਸ ਆਫ ਲੋਕ ਜਿਹੜੇ ਆ, ਉਹ ਸਰਵਿਸ ਇੰਡਸਟਰੀ ਦੇ ਵਿੱਚ ਸੀ। ਕਾਲ ਸੈਂਟਰ, ਤੁਹਾਨੂੰ ਕਾਲਾਂ ਆਉਂਦੀਆਂ ਸੀਆਂ, ਵੱਡੀਆਂ ਕੰਪਨੀਆਂ ਨੇ ਉੱਥੇ ਆਪਣੇ ਜਿਹੜੇ ਖੋਲ੍ਹਤੇ ਸੀ। ਹੁਣ ਉਹ ਸਾਰਾ ਕੁਝ ਜਿਹੜਾ ਆ ਉੱਥੋਂ ਆਲਮੋਸਟ ਜ਼ੀਰੋ ਹੋ ਗਿਆ। ਸੋ US ਦੇ ਵਿੱਚ ਵੀ ਜਿਹੜਾ ਲੈਂਡਸਕੇਪ ਬੜਾ ਸ਼ਿਫਟ ਹੋ ਰਿਹਾ ਹੈਗਾ। ਟੈਲੈਂਟ ਗੈਪ ਜਿਹੜਾ ਆ ਬੜਾ ਚੇਂਜ ਹੋ ਰਿਹਾ। STEM ਦੇ ਹੁਣ ਇੱਥੋਂ ਵੀ ਸਟੂਡੈਂਟਸ ਬਹੁਤ ਤਿਆਰ ਹੋ ਰਹੇ ਆ। ਸੋ ਇਹ ਸਾਰੀਆਂ ਚੀਜ਼ਾਂ ਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਹੈ। ਜੀ। ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਰਹਿ ਗਈਆਂ ਜਿਹੜੀਆਂ ਖਬਰਾਂ ਆ, ਉਸ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ। ਬ੍ਰੇਕ ਤੋਂ ਬਾਅਦ ਜੇਕਰ ਫਿਰ ਆਪ ਸਭ ਦਾ ਸਵਾਗਤ ਹੈ ਸੂਜ਼ੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਆਪਣੇ ਨਾਲ ਹਰਜੋਤ ਸਿੰਘ ਜੀ SM ਮਰਸਡ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਤੋਂ ਤਰਲੋਚਨ ਸਿੰਘ ਜੀ ਜਿਹੜੇ ਉਹ ਜੁੜੇ ਆ। ਯਾਦ ਹੋਣਾ ਆਪਣੇ ਸਰੋਤਿਆਂ ਨੂੰ, ਬੀਤੇ ਦਿਨਾਂ ਦੇ ਵਿੱਚ ਮੁੰਡਾ ਜਿਹੜਾ ਜਗਦੀਪ ਆ, ਜੋ ਕਿ ਮਰਸਡ ਰਿਵਰ ਦੇ ਵਿੱਚ ਗਿਆ ਸੀਗਾ, ਉੱਥੇ ਬਾਅਦ ਦੇ ਵਿੱਚ ਉਹ ਉੱਥੇ ਡੁੱਬ ਗਿਆ ਸੀਗਾ। ਤੇ ਇਵੈਂਚੁਅਲੀ ਇਹੀ ਮੰਨਿਆ ਗਿਆ ਵੀ
ਉਸ ਦਾ ਦੇਹਾਂਤ ਹੋ ਗਿਆ ਆ। ਤੇ ਜਿਹੜੇ ਤਰਲੋਚਨ ਸਿੰਘ ਜੀ ਉਹ ਆਪਣੇ ਨਾਲ ਕੁਝ ਉਸ ਮਾਮਲੇ ਬਾਰੇ ਜਿਹੜੀਆਂ ਅਪਡੇਟਸ ਆ ਉਹ ਸ਼ੇਅਰ ਕਰਨਗੇ। ਹਾਂਜੀ ਤਰਲੋਚਨ ਸਿੰਘ ਜੀ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ। ਸਰੋਤਿਆਂ ਨੂੰ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਸਰੋਤਿਆਂ ਨੇ ਵੀ ਦੱਸਦੇ ਜਾਈਏ ਵੀ ਤਰਲੋਚਨ ਸਿੰਘ ਹੁਣੀ ਮਰਸਡ ਕਾਉਂਟੀ ਸ਼ੈਰਿਫ ਦੇ ਲਈ ਕੰਮ ਕਰਦੇ। ਹਾਂਜੀ, ਉਸ ਡਿਪਾਰਟਮੈਂਟ ਦੇ ਲਈ ਆ। ਤੇ ਤਰਲੋਚਨ ਸਿੰਘ ਜੀ, ਕੀ ਅਪਡੇਟ ਆ ਜਗਦੀਪ ਦੇ ਜਿਹੜੇ ਉਹ ਕੇਸ ਦੇ ਵਿੱਚ ਜਿਹੜਾ ਉਹ ਡੁੱਬ ਗਿਆ ਸੀਗਾ, ਉਸ ਦੀ ਕੀ ਬੋਡੀ ਰਿਕਵਰ ਹੋ ਗਈ ਹੈ? ਉਸ ਦੀ ਬੋਡੀ ਜਿਹੜੀ ਹੈ ਕੱਲ ਸ਼ਾਮ ਦੀ 4:30 ਵਜੇ ਦੀ ਰਿਕਵਰ ਹੋ ਗਈ ਆ, ਪਰ ਇਹ ਜਿਹੜੇ ਸਰਕਮਸਟੈਂਸ਼ੀਅਲ ਜਿਹੜਾ ਹੈਗੀ ਆਈਡੈਂਟੀਫਿਕੇਸ਼ਨ ਉਹਦੇ ਹਿਸਾਬ ਦੇ ਨਾਲ ਉਹ ਕਨਫਰਮ ਆ, ਪਰ ਇਹ ਆ ਵੀ ਹਜੇ 100% ਕਨਫਰਮ ਨਹੀਂ ਹੋਇਆ ਕਿਉਂਕਿ ਹੁਣ ਉਹਦੀ ਆਟੋਪਸੀ ਚੱਲ ਰਹੀ ਹੈ। ਤੇ ਉਸ ਤੋਂ ਬਾਅਦ ਲਾਸਟ ਨਾਈਟ ਅਸੀਂ ਟਰਾਈ ਕੀਤੀ ਸੀ ਫਿੰਗਰਪ੍ਰਿੰਟ ਕਿਸੇ ਦਾ ਮਿਲ ਜਾਣ, ਤੇ ਫਿੰਗਰਪ੍ਰਿੰਟ ਨਾ ਮਿਲਣ ਕਰਕੇ ਉਹ ਜਿੱਥੇ ਪੈ ਗਿਆ ਸੀਗਾ। ਤੇ ਅਜੇ ਲੱਗਦਾ ਉਹੀ ਆ, ਮਤਲਬ ਕਿ ਜਿਹੜੇ ਕੱਪੜਿਆਂ ਦੀ ਜਿਹੜੀ ਡਿਸਕ੍ਰਿਪਸ਼ਨ ਸੀਗੀ ਜਾਂ ਬਾਡੀ ਉਹਦੀ ਡਿਸਕ੍ਰਿਪਸ਼ਨ ਆ ਉਹ ਸਾਰੀ ਮੈਚ ਕਰਦੀ ਆ। ਤੇ ਅਜੇ 100% ਅਸੀਂ ਕਨਫਰਮ ਕਰ ਰਹੇ ਹਾਂ ਵੀ ਮਤਲਬ ਕਿ ਉਹਦੀ ਆਈਡੀ ਜਿਹੜੀ ਆ ਮਿਲ ਜੀ। ਤੇ ਸੋ ਬਹੁਤ ਮਾੜੀ ਖਬਰ ਆ, ਬੜਾ ਜੰਗ ਨੌਜਵਾਨ ਸੀ ਤੇ ਬਹੁਤ ਜ਼ਿਆਦਾ ਜੀ। ਸੋ ਆਪਣੇ ਤਰਲੋਚਨ ਭਾਜੀ, ਅੱਜ ਕੱਲ ਜਿੰਨੇ ਵੀ ਦਰਿਆ ਹੈਗੇ ਆ, ਲੇਕਸ ਆ, ਬੜੀਆਂ ਫੁੱਲ ਹੈਗੀਆਂ। ਸੋ ਜਿਹੜੇ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ, ਬਹੁਤ ਵਾਰ ਆਪਣੇ ਪਰਿਵਾਰ ਇਹਨਾਂ ਦਰਿਆਵਾਂ 'ਚ ਚਲੇ ਜਾਂਦੇ ਆ, ਬੋਟ ਲੈ ਕੇ ਚਲੇ ਜਾਂਦੇ। ਉਹਨਾਂ ਨੂੰ ਸੇਫਟੀ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਆ? ਮੈਂ ਇਹੋ ਹੀ ਇੱਕ ਵੱਡੀ ਗੱਲ ਕਹਿਣੀ ਚਾਹੁੰਦਾ ਵੀ ਅਗਰ ਤੁਸੀਂ ਦਰਿਆਵਾਂ ਤੇ ਜਾਣਾ ਵੀ ਆ, ਤੁਸੀਂ ਆਪਣਾ ਕਰੋ ਜੋ ਵੀ ਫਨ ਕਰਨਾ ਆ, ਪਰ ਤੁਹਾਨੂੰ ਸੇਫਟੀ ਜੈਕਟ ਜਿਹੜੀ ਆ ਉਹ ਨਾਲ ਰੱਖਣੀ ਚਾਹੀਦੀ ਜਦੋਂ ਤੁਸੀਂ ਪਾਣੀ ਦੇ ਕੰਢੇ ਤੇ ਜਾਂਦੇ ਆ। ਤੇ ਇਹ ਕਦੇ ਵੀ ਇਸ ਚੀਜ਼ ਦਾ ਨਾ ਕਰੋ ਵੀ ਮਤਲਬ ਕਿ ਨਾ ਕੋਈ ਗੱਲ ਨਹੀਂ ਮੈਂ ਬੋਟ ਤੇ ਹੀ ਆ, ਮੈਂ ਉਹਦੇ ਤੇ ਹੀ ਆ। ਯੂ ਨੈਵਰ ਨੋ ਵਾਟ ਇਜ਼ ਗੋਇੰ ਟੂ ਹੈਪਨ ਜੀ। ਐਂਡ ਆਹ ਦੇਖ ਲਓ ਸਪਲਿਟ ਸੈਕਿੰਡ ਦਾ ਹੈਪਨ ਆ, ਮਤਲਬ ਕਿ ਮੁੰਡਾ 17 ਸਾਲ ਦਾ ਅਜੇ 6 ਮਹੀਨੇ ਹੋਏ ਇੱਥੇ ਆਏ ਨੂੰ, ਇਕੱਲਾ ਮੁੰਡਾ ਸੀਗਾ। ਤੇ ਬੜੀ ਟ੍ਰੈਜਡੀ ਵੱਡੀ ਆ ਫੈਮਿਲੀ ਦੇ ਨਾਲ। ਬਿਲਕੁਲ। ਸੋ ਬਹੁਤ ਵਾਰ ਆਪਾਂ ਪਿਛਲੇ ਸਾਲਾਂ 'ਚ ਵੀ ਕਦੇ ਲੇਕ ਤਾਹੋ 'ਚ, ਕਦੇ ਸੈਕਰਾਮੈਂਟੋ ਰਿਵਰ 'ਚ ਇੱਦਾਂ ਦੀਆਂ ਆਪਣੀ ਪੰਜਾਬੀ ਕਮਿਊਨਿਟੀ ਨਾਲ ਇੰਸੀਡੈਂਟਸ ਹੁੰਦੀਆਂ ਰਹੀਆਂ। ਬਹੁਤ ਸਾਰੇ ਜਿਹੜੇ ਦਰਿਆ ਆ ਉੱਥੇ ਤਾਂ ਸ਼ੈਰਿਫ ਜਾਂ ਪੁਲਿਸ ਨੇ ਬੰਦ ਵੀ ਕੀਤਾ ਵੀ ਤੁਸੀਂ ਨਹੀਂ ਐਂਟਰ ਹੋ ਸਕਦੇ। ਨਾਲੇ ਹੁਣ ਜਦੋਂ ਸੀਜ਼ਨ ਇਦਾਂ ਦਾ ਸਪ੍ਰਿੰਗ ਸੀਜ਼ਨ 'ਚ ਜਦੋਂ ਬਰਫ਼ ਪਿਘਲਦੀ ਆ ਤਾਂ ਫਲੋ ਤੇਜ਼ ਹੋ ਜਾਂਦਾ, ਪਾਣੀ ਦਾ ਬਹਾਅ ਠੰਡਾ ਵੀ ਆ ਤੇ ਬਹਾਅ ਬਹੁਤ ਤੇਜ਼ ਹੋ ਜਾਂਦਾ। ਜਿਹਨੂੰ ਬਿਲਕੁਲ ਤੈਰਨਾ ਨਹੀਂ ਆਉਂਦਾ ਜਾਂ ਪਾਣੀ ਦਾ ਕੋਈ ਨਹੀਂ ਪਤਾ ਹੁੰਦਾ ਤਾਂ ਉਹ ਫਿਰ ਉਸ ਦੀ ਜਿਹੜੀ ਚਪੇਟ ਚ ਆ ਜਾਂਦਾ ਆ। ਸੋ ਬਹੁਤ ਹੀ ਜ਼ਿਆਦਾ ਇਹਤਿਆਤ ਕਰੋ। ਤੁਸੀਂ ਫਨ ਕਰਨਾ, ਇੰਜੋਏ ਕਰਨਾ, ਪਿਕਨਿਕਸ ਕਰਨੀਆਂ ਕਰੋ, ਪਰ ਜਿਹੜੀ ਚੀਜ਼ ਤੁਹਾਨੂੰ ਨਹੀਂ ਆਉਂਦੀ ਉਹਦਾ ਬਿਲਕੁਲ ਉਹਨੂੰ ਨਾ ਕਰੋ, ਉਹ ਤੋਂ ਪਰਹੇਜ਼ ਕਰੋ ਤੇ ਦਬਾਅ ਨਾ ਪਾਇਆ ਕਰੋ। ਜੇ ਕਿਸੇ ਨੂੰ ਸਵਿਮਿੰਗ ਆਉਂਦੀ ਆ ਤੇ ਦੂਜੇ ਦੇ ਉੱਤੇ ਇਹ ਨਾ ਕਹੋ ਚੱਲ ਕੋਈ ਨਹੀਂ ਮੈਂ ਹੈਗਾ, ਇਦਾਂ ਨਹੀਂ। ਜਿਹੜਾ ਉਹ ਕਰਨਾ, ਆਪਣੀ ਸੇਫਟੀ ਦਾ ਖੁਦ ਧਿਆਨ ਜਿਹੜਾ ਤੁਸੀਂ ਰੱਖਣਾ ਹੈ ਨਾਲ। ਹਾਂ, ਉਹ ਤੇ ਦਰਿਆਵਾਂ ਤੇ ਤਕਰੀਬਨ ਸਾਰੇ ਪਾਸੇ ਸਾਈਨ ਵੀ ਲੱਗੇ ਹੁੰਦੇ ਆ, ਪਰ ਉਹਨਾਂ ਨੂੰ ਤੁਸੀਂ ਫਾਲੋ ਕਰੋ। ਇਹ ਕਦੇ ਨਾ ਕਰੋ ਵੀ ਮਤਲਬ ਕਿ ਮੈਂ ਹੁਣ ਕੋਈ ਗੱਲ ਨਹੀਂ, ਮੈਨੂੰ ਇਹ ਮੇਰੇ ਨਾਲ ਦੇ ਹੈਗੇ ਮੇਰੇ ਨਾਲ। ਉਸ ਦਰਿਆ ਤੇ ਉਸ ਘੰਟੇ ਦੇ ਵਿੱਚ ਹੀ ਉਹ 3-4 ਫੁੱਟ ਦਰਿਆ ਚੜ ਗਿਆ ਸੀਗਾ ਪਾਣੀ ਦੇ ਨਾਲ, ਕਿਉਂਕਿ ਪਿੱਛੋਂ ਗੇਟ ਖੋਲਤੇ ਸੀਗੇ, ਉਹ ਪਾਣੀ ਇੱਕਦਮ ਆਇਆ, ਉਹ ਨਾਲ ਹੀ ਉਹਨੂੰ ਲੈ ਕੇ ਮੁੰਡੇ ਨੂੰ ਚਲੇ ਗਿਆ। ਹਾਂ, ਸੋ ਇਸ ਕਰਕੇ ਮਤਲਬ ਕਿ ਮੇਰਾ ਤਾਂ ਆਪਣੀ ਸੁਸਾਇਟੀ, ਆਪਣੇ ਕਮਿਊਨਿਟੀ ਨੂੰ ਇਹੋ ਕਹਿਣ ਦੀ ਗੱਲ ਆ ਵੀ ਮਤਲਬ ਕਿ ਇਹ ਧਿਆਨ ਰੱਖੋ, ਬੱਚਿਆਂ ਦਾ ਵੀ ਰੱਖੋ। ਤੇ ਜੇ ਤਰਨਾ ਨਹੀਂ ਆਉਂਦਾ, ਸੇਫਟੀ ਜੈਕਟ ਜ਼ਰੂਰ ਕੋਲ ਰੱਖੋ। ਤੇ ਦਰਿਆ ਅੱਜ ਕੱਲ੍ਹ ਬਹੁਤ ਮਤਲਬ ਕਿ ਚੜੇ ਹੋ, ਰੱਬ ਨੇ ਪਾਣੀ ਦਿੱਤਾ ਬਹੁਤ ਜ਼ਿਆਦਾ। ਤੇ ਇਹ ਜੇ ਨਹੀਂ ਵੀ ਉਹ ਛੱਡਦੇ ਤਦ ਵੀ ਆਪਾਂ ਔਖੇ ਹੋਣਾ ਆ, ਜੇ ਉਹ ਛੱਡਦੇ ਆ ਤਾਂ ਤਦ ਵੀ ਆਪਾਂ ਔਖੇ ਆ। ਪਰ ਇਹ ਆ ਵੀ ਇਸ ਚੀਜ਼ ਨੂੰ ਥੋੜ੍ਹਾ ਜਿਹਾ ਅਵੋਇਡ ਕਰ ਲਓ, ਤੇ ਜਿਹਦੇ ਨਾਲ ਕੋਈ ਇਸ ਤਰ੍ਹਾਂ ਦਾ ਫੈਮਿਲੀ ਦਾ ਜਿੱਦਾਂ ਦਾ ਆਇਆ ਹੈਪਨ ਹੋਇਆ, ਇਕੱਲਾ ਮੁੰਡਾ ਸੀਗਾ, ਮਤਲਬ ਕਿ ਦੋਨੇ ਭੈਣ ਭਰਾ ਹੀ ਸੀਗੇ। ਤੇ ਬਹੁਤ ਵੱਡੀ ਟ੍ਰੈਜਡੀ ਆ। ਬਿਲਕੁਲ, ਅਸੀਂ ਸਾਰੇ ਪੰਜਾਬੀ ਰੇਡੀਓ USA ਦੀ ਟੀਮ ਪਰਿਵਾਰ ਦੇ ਨਾਲ ਦੁੱਖ 'ਚ ਭਾਈਵਾਲ ਆ। ਪਰਿਵਾਰ ਬੜਾ ਅਪਸੈਟ ਸੀ ਕੁਛ ਦਿਨਾਂ ਤੋਂ, ਕਿਉਂਕਿ ਹੁਣ ਉਹ ਕਹਿੰਦੇ ਵੀ ਸਰਚ ਰੈਸਕਿਊ ਵੀ ਬੰਦ ਹੋ ਗਿਆ ਆ। ਸੋ ਕਾਫੀ ਡਾਈਵਰ ਦੀ ਉਹ ਮੰਗ ਕਰ ਰਹੇ ਸੀ, ਉਹ ਸ਼ਹਿਰੀ ਡਿਪਾਰਟਮੈਂਟ ਨੂੰ ਵੀ ਕਹਿ ਰਹੇ ਸੀ ਵੀ ਭਾਈ ਸਾਨੂੰ ਜਿਹੜੇ ਡਾਈਵਰ ਆ ਉਹ ਜਾਣ ਦਿੱਤਾ ਜਾਵੇ। ਜੇ ਤਰਲੋਚਨ ਸਿੰਘ ਜੀ, ਜੇ ਤੁਸੀਂ ਥੋੜਾ ਜਿਹਾ ਦੱਸ ਸਕਦੇ ਵੀ ਕਿਹੜੇ ਸਰਕਮਸਟੈਂਸਿਸ ਦੇ ਵਿੱਚ ਤੁਹਾਨੂੰ ਕਿਸੇ ਦੀ ਕਾਲ ਆਈ ਸੀ, ਜਾਂ ਤੁਹਾਡੇ ਜਿਹੜੇ ਡਾਈਵਰਸ ਆ ਉਹਨਾਂ ਨੂੰ ਇਹ ਪਤਾ ਲੱਗਾ ਸੀਗਾ ਬੋਡੀ ਦੇ ਬਾਰੇ, ਜਾਂ ਉਹਨਾਂ ਦੇ ਪ੍ਰਾਈਵੇਟ ਡਾਈਵਰਸ ਦੇ ਥਰੂ ਪਤਾ ਲੱਗੀ ਇਹ ਸਾਰੀ ਗੱਲ?
ਇਹ ਤਾਂ ਫਾਰਮਰ ਦੀ ਕਾਲ ਆਈ ਸੀਗੀ, ਉਹ ਕਿਤੇ ਦਰਿਆ ਤੇ ਬੈਠੇ ਸੀਗੇ ਆਪਣੇ ਘਰ ਦੇ ਕੋਲ, ਅੱਛਾ ਠੀਕ ਜੀ। ਹੈ। ਤੇ ਹਾਂ ਉਹਨਾਂ ਦੀ ਕਾਲ ਆਈ ਸੀਗੀ ਤੇ ਸੋ ਉੱਥੋਂ ਸਾਨੂੰ ਪਤਾ ਲੱਗਾ, ਫਿਰ ਅਸੀਂ ਉਸੇ ਵੇਲੇ ਚਲੇ ਗਏ ਆ। ਤੇ ਇਹ ਦੇਖ ਲਓ ਪਾਣੀ ਇੰਨਾ ਤੇਜ਼ ਸੀਗਾ, ਸਾਡੇ ਜਾਣ ਤੱਕ ਉਹ 1 ਮੀਲ ਜਿਹੜਾ ਬੰਦਾ ਬੋਡੀ ਚਲ ਗਈ ਡੈਡ ਅੱਗੇ। ਬਾਡੀ ਸੋ ਅੱਗੇ ਚਲੇ ਸੋ ਗਏ। ਜਿਹੜੀ ਥਾਂ ਦੇ ਉੱਤੇ ਇਹ ਹਾਦਸਾ ਵਾਪਰਿਆ ਸੀ ਉਹਦੇ ਤੋਂ ਇਹ ਕਿੰਨੀ ਦੂਰ ਜਾ ਕੇ ਬਾਡੀ ਜਿਹੜੀ ਇਹ ਮਿਲੀ ਉੱਤੋਂ ਤਕਰੀਬਨ ਕੋਈ 8 ਜਾਂ 9 ਮੀਲ ਦੀ ਦੂਰੀ। 8 ਜਾਂ 9 ਮੀਲ ਦੂਰ ਜਿਹੜੀ ਉਹ ਜਾ ਹਾਂਜੀ ਕੇ ਹਾਂਜੀ ਡਾਊਨ ਹਾਂਜੀ ਸਟ੍ਰੀਮ ਹਾਂਜੀ ਜਿਹੜੀ ਆ ਹਾਂਜੀ ਮੇਨ ਹਾਂਜੀ ਮੇਨ ਦੇ ਵਿੱਚ ਸੀ ਜਾਂ ਕਿਸੇ ਟ੍ਰਿਬਿਊਟਰੀ ਦੇ ਵਿੱਚ ਚਲੇ ਗਈ ਸੀ ਇਹ ਬਾਡੀ? ਮੇਨ ਚੀਜ਼ ਸੀਗਾ ਜੀ, ਮੇਨ main ਦਰਿਆ ਸੀ। ਦੇ ਵਿੱਚ ਹੀ ਜਿਹੜੀ ਉਹ ਹਾਂ, ਹੁੰਦਾ ਕੀ ਆ ਭਾਜੀ ਕਈ ਵਾਰੀ ਨਾ ਇਹ ਮਤਲਬ ਕਿ ਵੀ ਇਹ ਪ੍ਰੋਸੈਸ ਇੱਕ ਹੈਗਾ ਆ ਕਿ ਜਿਸ ਦਿਨ ਦਾ ਇਹ ਬੱਚਾ ਦਰਿਆ ਦੇ ਵਿੱਚ ਡਿੱਗਾ ਆ, ਉਸ ਦਿਨ ਦਾ ਇਹ ਨਹੀਂ ਕਦੇ ਕਹਿਣਾ ਚਾਹੀਦਾ ਵੀ ਕੋਈ ਏਜੰਸੀ ਜਿਹੜੀ ਉਹ ਚੁੱਪ ਕਰਕੇ ਬੈਠੀ ਸੀ ਕਿ ਨਹੀਂ, ਚੁੱਪ ਨਹੀਂ ਕਰਕੇ ਬੈਠੀ। ਉਹਨਾਂ ਦੇ ਐਕਸਪੀਰੀਅੰਸ, ਉਹਨਾਂ ਦੇ ਟ੍ਰੇਨਿੰਗ ਦੇ ਹਿਸਾਬ ਦੇ ਨਾਲ ਉਹ ਆਪਣਾ ਕੰਮ ਜਿਹੜਾ ਆ ਉਹ ਗੁਪਤ ਤਰੀਕੇ ਨਾਲ ਕਰ ਰਹੇ। ਜੇ ਉਹ ਦੱਸਣ ਲੱਗ ਪਏ ਕਿ ਅਸੀਂ ਆਹ ਕਰਨ ਲੱਗੇ ਹਾਂ, ਅਸੀਂ ਆਹ ਕਰਨ ਲੱਗੇ ਹਾਂ, ਉਹਦੇ ਨਾਲ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਾਂ ਇੱਦਾਂ ਚੀਜ਼ ਨੂੰ ਲੱਭਣ ਲਈ ਬੜੀ ਤਕਲੀਫ ਹੁੰਦੀ ਆ। ਫਿਰ ਕਿਉਂਕਿ ਸਾਡਾ ਜ਼ਿਆਦਾ ਜ਼ੋਰ ਲੱਗ ਜਾਂਦਾ ਲੋਕਾਂ ਤੇ, ਉਹਦੇ ਨਾਲੋਂ ਬਿਹਤਰ ਇਹ ਹੈ ਵੀ ਤਾਂ ਅਸੀਂ ਕੰਮ ਕਰਨ ਦੇਣ ਸਾਨੂੰ, ਤਾਂ ਕਿ ਅਸੀਂ ਉਹਨੂੰ ਨਿਬੜੀਏ। ਜਿਹੜਾ ਪਾਣੀ ਆ ਇਸ ਵੇਲੇ, ਪਾਣੀ ਠੰਡਾ ਬਹੁਤ ਆ ਜੀ ਫਿਰ ਜੀ। ਪਾਣੀ ਹੈ ਬਹੁਤ ਹੈ ਦਰਿਆ ਦੇ ਵਿੱਚ। ਬਿਲਕੁਲ ਬਿਲਕੁਲ। ਫਿਰ ਤੀਸਰੀ ਵੱਡੀ ਗੱਲ ਇਹ ਆ ਰਹੀ ਹੈ, ਦਰਿਆ ਦੇ ਵਿੱਚ ਦਰਖਤ ਬਹੁਤ ਬੜੇ ਬੜੇ ਆ, ਹਾਂਜੀ ਤੇ ਮਤਲਬ ਕਿ ਜਿਸ ਡੈਡ ਬਾਡੀ ਜਦੋਂ ਬੰਦਾ ਡੁੱਬਦਾ ਆ, ਰੱਬ ਨਾ ਕਰੇ ਇਹੋ ਜਿਹਾ ਹੈਪਨ ਕਿਸੇ ਨਾਲ ਹੋਵੇ, ਪਰ ਉਹਦੇ ਨਾਲ ਜਦੋਂ ਛਾਤੀ 'ਚ ਪਾਣੀ ਪੈਂਦਾ ਆ ਤਾਂ ਉਹ ਬੰਦਾ ਮੁੱਦਾ ਜਾਂਦਾ ਥੱਲੇ ਬਹਿੰਦਾ ਜਾ ਕੇ। ਉਹ ਫਿਰ ਪਾਣੀ ਠੰਡਾ ਹੋਣ ਕਰਕੇ ਉਹਦੀ ਡੈਡ ਬਾਡੀ ਜਿਹੜੀ ਆ ਉਹ ਡੀ ਐਕਸਪੋਜ਼ ਨਹੀਂ ਹੁੰਦੀ, ਉਹਦਾ ਕਰਕੇ ਉਹ ਥੱਲੇ 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 ਤੁਰਿਆ ਰਹਿੰਦਾ ਆ। ਜੀ। ਤੇ ਜੇ ਉਹਦੇ ਵਿੱਚ ਆਪਾਂ ਚਲੋ ਮੰਨ ਲਓ ਆਪਾਂ ਡਾਈਵਰ ਵਾਰਡ ਵੀ ਦਿੰਦੇ ਆ, ਜੇ ਹੁਣ ਡਾਈਵਰ ਜਾ ਕੇ ਕਿਤੇ ਫਸ ਗਿਆ ਮੁੜ ਕੇ ਫੇਰ 2 ਭੇਜਾਂਗੇ, ਜੀ। ਉਹਦੇ ਨਾਲ ਹੋਰ ਨੁਕਸਾਨ ਹੋਣ ਦਾ ਡਰ ਆ। ਇਹਦਾ ਕਰਕੇ ਇਹੋ ਸ਼ੈਫ ਨੇ ਸਾਰਾ ਰਿਵਰ ਇੱਕ ਬੰਦੇ ਲਈ ਨਹੀਂ, ਉਹਨੇ ਸਾਰੀ ਦੁਨੀਆ ਲਈ ਬੰਦ ਕਰਤਾ ਸੀਗਾ ਕਿ ਕੋਈ ਬੰਦਾ ਵੀ ਨਹੀਂ ਰਿਵਰ ਦੇ ਵਿੱਚ ਜਾਊਗਾ। ਇਹ ਤਾਂ ਕਹਿਣ ਵੀ ਇਦਾਂ ਹੀ ਆ। ਹਾਂਜੀ ਡਾਈਵਰ ਨਹੀਂ ਬਿਲਕੁਲ ਤਾਂ ਲੋਚਨ ਜੀ, ਇਹ ਇਦਾਂ ਵੀ ਤੁਸੀਂ ਜਿਹੜਾ ਕਹਿ ਲਓ ਵੀ ਡਿਪਾਰਟਮੈਂਟ ਦੇ ਪੱਖ ਤੋਂ ਪਰਿਵਾਰ ਵਾਲਿਆਂ ਨੂੰ ਫਿਰ ਹੁੰਦਾ ਹੈ ਨਾ, ਆਪਾਂ ਸਮਝ ਸਕਦੇ ਹਾਂ ਵੀ ਜਿਹੜੀ ਉਹ ਇਮੋਸ਼ਨ ਦੇ ਵਿੱਚੋਂ ਲੰਘ ਰਹੇ ਆ, ਉਹ ਵੀ ਉਹਨਾਂ ਦੀ ਅਸੀਂ ਸਮਝਦੇ ਹਾਂ ਵੀ ਉਹ ਕਿਉਂ ਇਦਾਂ ਕਹਿ ਰਹੇ ਹੁੰਦੇ ਆ। ਪਰ ਚਲੋ ਪਰਹੇਜ਼ ਕਰੋ ਇਹੋ ਜਿਹੀਆਂ ਚੀਜ਼ਾਂ ਤੋਂ, ਜਿਹੜੀ ਚੀਜ਼ ਦਾ ਆਪਾਂ ਨੂੰ ਨਹੀਂ ਪਤਾ ਉਹ ਤੋਂ ਆਪਾਂ ਦੂਰੀ ਬਣਾ ਕੇ ਰੱਖੀਏ। ਬਾਕੀ ਪ੍ਰਸ਼ਾਸਨ ਨੂੰ ਵੀ ਆਪਣਾ ਕੰਮ ਕਰਨ ਦਿੱਤਾ ਜਾਵੇ ਤੇ ਹਮਦਰਦੀ ਸਾਡੀ ਜਿਹੜੀ ਪਰਿਵਾਰ ਦੇ ਨਾਲ ਆ। ਬਹੁਤ ਜੀ, ਮਤਲਬ ਕਿ ਅਸੀਂ ਤਾਂ ਰਾਤ 10 ਵਜੇ ਤੇ ਮੈਂ ਉੱਥੇ ਬੈਠਾ ਰਿਹਾ, ਮਤਲਬ ਕਿ ਟਰਾਈ ਕਰਦੇ ਸੀ ਫਿੰਗਰਪ੍ਰਿੰਟ ਜਿਹੜੇ ਆ ਉਹ ਕਲੀਅਰ ਹੋ ਜਾਣ। ਉਹ ਹੋਏ ਨਹੀਂ ਗੇ, ਉਹ ਹੁਣ ਆਲਟਾਸੀ ਚੱਲ ਰਹੀ ਹੈ, ਤੋਂ ਬਾਅਦ ਪਤਾ ਲੱਗਣਾ ਆ। ਤੇ ਨਾਲ ਹੀ ਅਸੀਂ ਉਹਨਾਂ ਨੂੰ ਨੋਟੀਫਿਕੇਸ਼ਨ ਦੇ ਦੇਣੀ ਹੈ ਫੈਮਿਲੀ ਨੂੰ, ਤੇ ਬਸ ਪਰਮਾਤਮਾ ਦਾ ਜੋ ਭਾਣਾ ਸੀ ਮੰਨਣਾ ਪੈਣਾ ਜੀ। ਜੀ ਬਿਲਕੁਲ। ਹਾਂਜੀ ਹਾਂਜੀ, ਥੈਂਕ ਯੂ ਤਰਲੋਚਨ ਜੀ, ਥੈਂਕ ਯੂ ਜਾਣਕਾਰੀ ਸਾਂਝੀ। ਓਕੇ ਭਾਈ, ਥੈਂਕ ਯੂ ਤੁਹਾਡਾ ਬਹੁਤ। ਸਤਿ ਸ਼੍ਰੀ ਅਕਾਲ। ਸੋ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਸਮਾਪਤ ਹੈ, ਤੇ ਹਰਜੋਤ ਸਿੰਘ ਜੀ ਬੜੇ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਆ। ਬਿਲਕੁਲ ਜਿੱਦਾਂ ਇਹ ਵੀ ਕਹਿੰਦੇ ਵੀ ਸਾਨੂੰ ਵੀ ਕੰਮ ਕਰਨ ਦਿਓ, ਪਰ ਇਹ ਆ ਵੀ ਉਹ ਪਰਿਵਾਰ ਦਾ ਉਹ ਫਿਰ ਗੁੱਸਾ ਵੀ ਹੁੰਦਾ, ਦਰਦ ਵੀ ਹੁੰਦਾ ਆ, ਕਈ ਗੱਲਾਂ ਜਿਹੜੀਆਂ ਉਹਨਾਂ ਦੇ ਕੋਲੋਂ ਕਹਿ ਹੋ ਜਾਂਦੀਆਂ। ਤੇ ਬਾਕੀ ਇਹ ਆ ਵੀ ਭਾਈ ਹੁਣ ਪਰਿਵਾਰ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਜਿਹੜੀ ਉਹ ਜ਼ਰੂਰਤ ਆ। ਥੋੜ੍ਹੇ ਮਹੀਨੇ ਹੀ ਹੋਏ ਆ ਜੇ ਉਹਨਾਂ ਨੂੰ ਆਇਆ ਨੂੰ, ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਭਾਣਾ ਵਾਪਰ ਗਿਆ, ਹਾਦਸਿਆਂ ਤੋਂ ਜਿਹੜਾ ਉਹ ਬਚਾਅ ਜਿਹੜਾ ਉਹ ਰੱਖਿਆ ਜਾਵੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।